ਇਸੇ ਤਰੀਕੇ ਦੇ ਨਾਲ ਲਿੰਕਨ ਰਾਇਲੀ ਐਕਟ ਜਿਹੜਾ ਇਹ ਪਾਸ ਹੋਇਆ, ਇੱਕ ਵਿਦਿਆਰਥਣ ਜਿਸ ਨੂੰ ਇੱਕ ਗੈਰ ਕਾਨੂੰਨੀ ਪ੍ਰਵਾਸੀ ਨੇ, ਅਨਡਾਕੂਮੈਂਟਡ ਇਮੀਗ੍ਰੈਂਟ ਨੇ ਮਾਰ ਦਿੱਤਾ। ਉਸ ਤੋਂ ਬਾਅਦ ਦੇ ਵਿੱਚ ਇਹ ਜਿਹੜਾ ਬਿੱਲ ਪਾਸ ਹੋਇਆ, ਇਹ ਇੱਕ ਵਾਰ ਕਰਾਈ ਬਣੀ ਇਮੀਗ੍ਰੇਸ਼ਨ ਦੇ ਉੱਤੇ, ਇੱਕ ਕੈਂਪੇਨ ਦਾ ਬਹੁਤ ਵੱਡਾ ਮੁੱਦਾ ਜਿਹੜਾ ਉਹ ਬਣਿਆ। ਟਰੰਪ ਹੁਣਾਂ ਨੇ ਇਸ ਮੁੱਦੇ ਨੂੰ ਜਿਹੜਾ ਉਭਾਰਿਆ, ਤੇ ਹੁਣ ਇਵੈਂਚੁਅਲੀ ਡੈਮੋਕ੍ਰੇਟਸ ਨੇ ਵੀ ਇਸ ਦੇ ਵਿੱਚ ਜਿਹੜਾ ਉਹ ਸਾਥ ਦਿੱਤਾ। ਇਹ ਬਹੁਤ ਇੱਕ ਖਤਰਨਾਕ ਇੱਕ ਹਿਸਾਬ ਦੇ ਨਾਲ ਬਿੱਲ ਇਸ ਤਰੀਕੇ ਦੇ ਨਾਲ ਆ ਵੀ ਇਮੀਗ੍ਰੇਸ਼ਨ ਦੇ, ਆਈਸ ਦੇ, ਇਹਨਾਂ ਦੇ ਅਧਿਕਾਰੀਆਂ ਦੇ ਦੰਦ ਇਹਦੇ ਨਾਲ ਹੋਰ ਵੀ ਜ਼ਿਆਦਾ ਜਿਹੜੇ ਉਹ ਤਿੱਖੇ ਹੋ ਜਾਂਦੇ ਆ। ਕਿਸੇ ਦੇ ਦੁਆਰਾ ਕੀਤੀ ਗਈ ਜਾਣੇ ਅਣਜਾਣੇ ਦੇ ਵਿੱਚ ਗਲਤੀ ਵੀ ਉਸ ਨੂੰ ਡਿਪੋਰਟ ਕਰਵਾ ਸਕਦੀ ਆ। ਸੋ ਹੁਣ ਸਾਨੂੰ ਥੋੜਾ ਜਿਹਾ ਇਸ ਲਿੰਕਨ ਰਾਇਲੀ ਐਕਟ ਦੇ ਬਾਰੇ ਥੋੜਾ ਦੱਸੋ, ਤੇ ਇਮੀਗ੍ਰੇਸ਼ਨ ਦੇ ਉੱਤੇ ਜਿਹੜਾ ਇਸ ਦਾ ਵੱਡਾ ਅਸਰ ਪੈਣ ਜਾ ਰਿਹਾ ਆ ਉਹਦੇ ਬਾਰੇ ਥੋੜੀ ਜਾਣਕਾਰੀ ਦੱਸਿਓ। ਸੋ ਗੱਲ ਆਪਾਂ ਕਰਾਂਗੇ ਆਬਵੀਅਸਲੀ ਨਿਊਟਰਲ ਹੋ ਕੇ, ਠੀਕ ਹੈ, ਕਿ ਇਹ ਨਹੀਂ ਕਿ ਇਮੀਗ੍ਰੈਂਟਾਂ ਦੇ ਫੇਵਰ ਦੀ ਗੱਲ ਕਰਨੀ ਆ ਤੇ ਹਰੇਕ ਚੀਜ਼ ਨੂੰ ਹੀ ਨਜ਼ਰਅੰਦਾਜ਼ ਕਰ ਦਿੱਤਾ ਜਾਵੇ। ਸੋ ਜਿਹਨਾਂ ਨੂੰ ਨਹੀਂ ਪਤਾ ਲਿੰਕਨ ਰਾਇਲੀ ਕੌਣ ਸੀਗੀ, ਸੋ ਆਬਵੀਅਸਲੀ ਵਿਦਿਆਰਥਣ ਇੱਕ ਸੀਗੀ, ਆਪਣੇ ਯੂਨੀਵਰਸਿਟੀ ਵਾਲੇ ਏਰੀਏ ਦੇ ਵਿੱਚ ਸੀਗੀ, ਜਾਰਜੀਆ 'ਚ ਰਹਿੰਦੀ ਸੀਗੀ। ਤੇ ਇਹ ਜਿੱਦਾਂ ਰੈਗੂਲਰ ਬੰਦਾ ਆਪਣਾ ਵਾਕ ਕਰਨ ਜਾਂਦਾ, ਮਾਰਨਿੰਗ ਜੌਗ ਕਰਨ ਗਈ ਸੀਗੀ। ਇਹਦੀ ਮਾਤਾ ਦੇ ਨਾਲ ਵੀ ਇਹਦੇ ਟੈਕਸਟ ਟੁਕਸ ਜਿਹੜੇ ਚੱਲਦੇ ਪਏ ਸੀਗੇ। ਕਾਫੀ ਤੁਸੀਂ ਨਿਊਜ਼ ਚੈੱਕ ਕਰ ਸਕਦੇ ਆ ਕਿ ਐਕਚੁਅਲ ਜਿਹੜਾ ਕ੍ਰਾਈਮ ਸੀਗਾ, ਉਹਦੇ ਇਵੈਂਟਸ ਕਿੱਦਾਂ ਅਨਫੋਲਡ ਹੋਏ। ਤੇ ਜਿਹੜਾ ਇੱਕ ਇਮੀਗ੍ਰੈਂਟ ਸੀਗਾ, ਵੈਨੀਜ਼ੁਏਲਾ ਦਾ ਸੀਗਾ, 2 ਸਾਲ ਉਹਨੂੰ ਸੀਗੇ। ਪਹਿਲਾਂ ਹੀ ਉਹਦੇ ਵਿੱਚ ਪਹਿਲਾਂ ਹੀ ਕ੍ਰਿਮੀਨਲ ਜਿਹੜੇ ਚਾਰਜਸ ਥੋੜੇ ਜਿਹੇ ਸੀਗੇ, ਘੇਰੇ ਦੇ ਵਿੱਚ ਉਹਦੇ ਸੀਗਾ। ਪਰ ਤੁਸੀਂ ਕਹ ਲਓ ਜਿਹੜੀਆਂ ਲੂਜ਼ ਪਾਲਿਸੀਜ਼ ਜਿਹੜੀਆਂ ਸੀਗੀਆਂ ਡੈਮੋਕ੍ਰੈਟਸ ਦੀਆਂ ਜਾਂ ਅਲਟਰਾ ਲੈਫਟ ਦੀਆਂ, ਉਹਦੇ ਕਰਕੇ ਉਹ ਕਹਿੰਦੇ ਸੀਗੇ ਕਿ ਏਦਾਂ ਦੇ ਬੰਦੇ ਨੂੰ ਤੁਸੀਂ ਫੜ ਕੇ ਨਹੀਂ ਰੱਖਣਾ, ਠੀਕ ਹੈ, ਜਿਹੜਾ ਉਦੋਂ ਦਾ ਕਾਨੂੰਨ ਜਾਂ ਜਿਹੜਾ ਉਹਦਾ ਢਾਂਚਾ ਸੀਗਾ ਉਹਦੇ ਹਿਸਾਬ ਨਾਲ। ਸੋ ਇਹਨੇ ਕੀ ਸੀਗਾ ਕਿ ਇਹਨੇ ਜਾ ਕੇ ਬੇਸਿਕਲੀ ਕੁੜੀ ਮਾਰਤੀ ਮਾਰਨਿੰਗ ਜੌਗ ਤੇ ਜਿਹੜੀ ਗਈ। ਤੇ 2 ਸਾਲ ਤੁਸੀਂ ਦੇਖੋ ਕਿ ਬੰਦੇ ਨੂੰ ਹੋਏ ਆ, ਕ੍ਰਿਮੀਨਲ ਜਿਹੜਾ ਇਹ ਹੈਗਾ। ਹੁਣ ਕੀ ਚੱਕਰ ਹੈਗਾ ਕਿ ਇਹਦੇ ਨਾਲ ਇਮੀਗ੍ਰੈਂਟਾਂ ਦੇ ਵੱਲ ਜਿਹੜਾ ਇਸ਼ਾਰਾ ਜਿਹੜਾ ਆਬਵੀਅਸਲੀ ਵੱਜਦਾ। ਕਿਉਂਕਿ ਸਾਰੇ ਬੰਦੇ, ਜਿੱਦਾਂ ਆਪਾਂ ਕਈ ਵਾਰੀ ਦੱਸਿਆ, ਕਿ ਹੁਣ ਕੰਮ ਕਰਨ ਲਈ ਰੋਜੀ ਰੋਟੀ ਦੀ ਭਾਲ 'ਚ ਨਹੀਂ ਆਉਂਦੇ। ਮੌਜ ਮਸਤੀ ਵਾਲਾ ਕਰਾਊਡ ਜਿਹੜਾ ਬੜਾ ਆ ਗਿਆ। ਤੇ ਇੱਕ ਜਿਹੜਾ ਹੁੰਦਾ ਕਿ ਤੁਸੀਂ ਗੈਸਟ ਆਏ ਆ, ਤੁਸੀਂ ਹੰਬਲ ਹੈਗੇ ਆ, ਉਹ ਵਾਲਾ ਨਹੀਂ ਹੁਣ ਜਿਹੜਾ ਕੰਮ ਰਿਹਾ। ਆਪਣੀ ਕਮਿਊਨਿਟੀ ਵੱਲ ਵੀ ਜੇ ਝਾਤੀ ਮਾਰੀਏ, ਕਾਫੀ ਏਦਾਂ ਦੇ ਕ੍ਰਾਈਮ ਆ। ਕੋਈ ਇਹ ਨਹੀਂ ਕਿ ਇਹਨੇ ਹੀ ਕੀਤਾ ਹੈਗਾ। ਸਾਡੀ ਕਮਿਊਨਿਟੀ ਦੇ ਵਿੱਚ ਵੀ ਬੜੇ ਜ਼ਿਆਦਾ ਇਹ ਜਿਹੜੇ ਕ੍ਰਾਈਮ ਹੈਗੇ ਆ, ਸੈਕਸ਼ੂਅਲ ਕ੍ਰਾਈਮਸ ਵਗੈਰਾ, ਲੋਕੀ ਕੋਰਟ ਸਿਸਟਮ ਦੇ ਵਿੱਚ ਹੁਣ ਕੀ ਸੀਗਾ ਕਿ ਟਿਕੇ ਰਹਿੰਦੇ ਸੀਗੇ ਕਿ ਜਦ ਤੱਕ ਗਿਲਟੀ ਨਹੀਂ ਬੰਦਾ ਹੁੰਦਾ, ਬੇਲ ਬੂਲ ਉਹਨਾਂ ਨੂੰ ਮਿਲ ਜਾਂਦੀ ਸੀਗੀ। ਜੱਜਾਂ ਮੂਹਰੇ ਕੇਸ ਉਹਨਾਂ ਦੇ ਚੱਲਦੇ ਰਹਿੰਦੇ ਸੀਗੇ। ਜੱਜ ਥੋੜੀ ਘੂਰੀ ਜੀ ਜ਼ਰੂਰ ਵੱਟਦੇ ਸੀਗੇ ਕਿ ਯਾਰ ਇਹ ਕਿੱਦਾਂ ਦਾ ਬੰਦਾ ਅਸਾਈਲਮ ਫਾਈਲ ਕਰਨ ਜਿਹੜਾ ਆ ਗਿਆ। ਪਰ ਇਹ ਸੀਗਾ ਕਿ ਜਦ ਤੱਕ ਉਹਨਾਂ ਦੇ ਟ੍ਰਾਇਲ ਚੱਲਦੇ ਸੀਗੇ, ਠੀਕ ਆ, ਬਹੁਤ ਸਾਰੇ ਜਿਹੜੇ ਸੈਕਸ਼ੂਅਲ ਕ੍ਰਾਈਮ, ਰੇਪ ਦੇ ਰਿਲੇਟਡ, ਸੈਕਸ਼ੂਅਲ ਅਸੌਲਟ, ਕਲੱਬਾਂ ਕਲੁੱਬਾਂ 'ਚ ਜਾ ਕੇ ਕੁੜੀਆਂ ਛੇੜ ਦਿੰਦੇ ਆ, ਉਹ ਵਾਲੇ ਕ੍ਰਾਈਮ। ਇੰਟਰਨੈਟ ਦੇ ਉੱਤੇ ਜਿਹੜਾ ਸੀਗਾ ਜਵਾਕਾਂ ਦੇ ਨਾਲ ਜਿਹੜਾ ਸੀਗਾ, ਤੁਸੀਂ ਕਹਿ ਲਓ ਕਿ ਗਲਤ ਤਰੀਕੇ ਨਾਲ ਟੈਕਸਟਿੰਗ ਜਾਂ ਅੱਗੇ ਹੋਰ ਗਲਤ ਹਰਕਤਾਂ ਜਿਹੜੀਆਂ, ਉਹ ਚੀਜ਼ਾਂ ਦੇ ਵਿੱਚ ਬੜੇ ਜ਼ਿਆਦਾ ਲੋਕ ਜਿਹੜੇ ਸੀਗੇ ਸਟਿੰਗ ਆਪਰੇਸ਼ਨਾਂ ਦੇ ਵਿੱਚ ਅਕਸਰ ਜਿਹੜੇ ਫੜੇ ਜਾਂਦੇ ਸੀਗੇ, ਠੀਕ ਆ। ਕਿ ਫਰਾਈਡੇ ਹੋਇਆ ਤੇ ਮੰਡੇ ਨੂੰ ਜਿਹੜੇ ਕੇਸ ਆਏ ਉਹ ਇਹੀ ਕਿ ਏਦਾਂ ਫੜ ਲਿਆ ਪੁਲਿਸ ਨੇ, ਓਦਾਂ ਫੜ ਲਿਆ। ਤੇ ਕੁਛ ਇੱਕ ਇਹਦੇ ਵਿੱਚ ਹੁਣ ਇਹ ਸੀਗਾ ਕਿ ਜਿਹੜਾ ਇਹਨਾਂ ਦਾ ਕਲੱਬ ਕਲਚਰ ਆ, ਉਹ ਆਬਵੀਅਸਲੀ ਹੋਰ ਹਿਸਾਬ ਦਾ ਵਾ। ਜਿਹੜਾ ਉਧਰੋਂ ਦੀ ਬੰਦਾ ਆਉਂਦਾ, ਉਹ ਟੋਲਿਆਂ 'ਚ ਜਿਹੜੇ ਆਉਂਦੇ ਆ, ਉਹ ਹੋਰ ਹਿਸਾਬ ਨਾਲ ਚੀਜ਼ਾਂ ਜਿਹੜੇ ਦੇਖਦੇ ਆ ਕਿ ਫਨ ਕਰਨ ਚੱਲੀਏ ਅੱਜ ਫਰਾਈਡੇ ਨਾਈਟ ਨੂੰ, ਸੈਟਰਡੇ ਨਾਈਟ ਨੂੰ। ਤੇ ਇਹ ਜਿਹੜੇ ਪੰਗੇ ਪੁੰਗੇ ਜਿਹੜੇ ਸੀਗੇ ਏਦਾਂ ਦੇ, ਪ੍ਰੋਸਟੀਟਿਊਸ਼ਨ, ਸੈਕਸ ਕ੍ਰਾਈਮਸ, ਮਾਈਨਰ ਦੇ ਨਾਲ, ਦਾਰੂ ਦੂਰੂ ਪਿਲਾਤੀ ਕਿਸੇ ਨੂੰ, DUI ਕਰ ਲਈ, ਬੰਦਾ ਮਾਰਤਾ, ਮੈਨਸਲੌਟਰ ਕਰਤਾ। ਪਿਛਲੇ 6 ਮਹੀਨੇ ਤਾਂ ਆਪਾਂ ਦੇਖਿਆ ਸੀਗਾ ਕਿ ਕੁਛ ਸਾਡੇ ਖੁਦ ਦੇ ਵੀ ਕੇਸ ਸੀਗੇ ਕਿ ਜੱਜ ਨੇ ਕਿਹਾ ਕਿ ਨਹੀਂ, ਇਹਨੂੰ ਬੌਂਡ ਤੇ ਨਹੀਂ ਛੱਡਣਾ, ਨੱਪ ਕੇ ਰੱਖੋ। ਬੰਦਾ ਮਾਰਤਾ, ਕਿਸੇ ਦਾ ਟਰੱਕ ਦਾ ਐਕਸੀਡੈਂਟ ਹੋ ਗਿਆ, ਬੰਦਾ ਮਰ ਗਿਆ, ਪੁਲਿਸ ਨੇ ਰਿਪੋਰਟ ਬਣਾਈ ਕਿ ਇਹ ਬੰਦਾ ਗਲਤ ਟਰਨ ਕਰ ਰਿਹਾ ਸੀ, ਸਪੀਡਿੰਗ ਕਰ ਰਿਹਾ ਸੀਗਾ, ਤੇ ਮਗਰੋਂ ਦੀ ਬੰਦਾ ਜਿਹੜਾ ਮਰ ਗਿਆ ਹਨਾ, ਇਹਨੂੰ ਕਹਿੰਦੇ ਸੀਰੀਅਸ ਇੰਜਰੀ ਜਿਹੜੀ ਹੋ ਗਈ। ਸੋ ਇਹ ਹੁਣ ਜਿਹੜਾ ਲਾਅ ਕੀ ਸੀਗਾ, ਇਹ ਲਾਅ ਕੀ ਚੇਂਜ ਕਰਦਾ ਹੈਗਾ। ਸੋ ਹੁਣ ਤੱਕ ਲੋਕਾਂ ਨੂੰ ਇੰਪ੍ਰੈਸ਼ਨ ਸੀਗਾ ਕਿ ਜੋ ਮਰਜ਼ੀ ਆ ਗਏ ਕਰੀ ਗਏ, ਕੁਛ ਨਹੀਂ ਹੋਇਆ। ਇਹ ਹੁਣ ਤੁਹਾਡੇ ਸਾਹਮਣੇ ਜਿਹੜਾ ਹੈਗਾ ਹਨਾ, ਜਿਹੜਾ ਪਹਿਲਾਂ ਸੀਗਾ ਕਿ ਲੋਕਾਂ ਨੂੰ ਡਰਾਉਂਦੇ ਆ, ਇਹ ਹਨਾ ਡਰਾਉਂਦੇ ਨਹੀਂ ਸੀਗਾ, ਉਦੋਂ ਕਹਿੰਦੇ ਕਿ ਭਾਈ ਸਹੀ ਕਰੋ, ਕਮਿਊਨਿਟੀ ਦੀ ਇਮੇਜ ਸਹੀ ਕਰੋ, ਨਾ ਏਦਾਂ ਦੇ ਪਾਸੇ ਜਾਓ, ਨਾ ਕਲਚਰ ਨੂੰ ਪ੍ਰਮੋਟ ਕਰੋ। ਸੋ ਲਾਅ ਹੁਣ ਕੀ ਬਣਿਆ ਹੈਗਾ, ਲਿੰਕਨ ਰਾਇਲੀ ਐਕਟ, ਇਹ ਕਹਿੰਦਾ ਕਿ ਮੈਂਡੇਟਰੀ ਡਿਟੈਂਸ਼ਨ ਹੋਣੀ ਚਾਹੀਦੀ ਹੈ, ਕਿ ਮਤਲਬ ਕੋਈ ਡਿਸਕ੍ਰੈਸ਼ਨ ਨਹੀਂ ਹੈਗੀ ਜੱਜ ਦੀ ਕਿ ਇਹਨਾਂ ਨੂੰ ਫੜਨਾ ਹੈਗਾ। ਜਿਹਨਾਂ ਤੇ ਚਾਰਜਸ ਲੱਗੇ ਆ, ਚਾਰਜਸ ਹੋ ਗਿਆ, ਸਿੱਧਾ ਹੀ ਕਿਸੇ ਨੂੰ ਚਾਰਜ ਲਾਏ ਆ ਕਿ ਤੂੰ ਕੁੜੀਆਂ ਛੇੜਦਾ ਸੀਗਾ, ਆ ਕ੍ਰਾਈਮ ਕੀਤਾ, ਸੈਕਸ਼ੂਅਲ ਅਸੌਲਟ ਕੀਤਾ, ਕੁੱਟਮਾਰ ਕੀਤੀ, ਕੁਛ ਵੀ ਕੀਤਾ।
ਚਾਰਜ ਲੱਗੇ ਜਿਹਦੇ ਉੱਤੇ, ਜਾਂ ਕੋਈ ਬੰਦਾ ਅਰੈਸਟ ਹੋ ਗਿਆ, ਠੀਕ ਆ। ਹੁਣ ਅਰੈਸਟ ਤੁਸੀਂ ਦੇਖੋ ਕਿ ਬੰਦਾ ਕਈ ਤਰੀਕਿਆਂ ਨਾਲ ਅਰੈਸਟ ਹੋ ਸਕਦਾ ਵਾ। ਘਰ ਦੇ ਵਿੱਚ ਡੋਮੈਸਟਿਕ ਵਾਇਲੈਂਸ ਦੀ ਕੰਪਲੇਂਟ ਚੱਲ ਗਈ, ਕੁਛ ਚੱਲ ਗਿਆ, ਉਹ ਵੀ ਅਰੈਸਟ ਜਿਹੜਾ ਬੰਦਾ ਹੋ ਸਕਦਾ। ਜੇ ਵਾਕਿੰਗ ਲਈ ਵੀ ਹੋ ਜਾਂਦਾ ਕਈ ਵਾਰੀ। ਹਾਂਜੀ, ਤੇ ਹੂੰ, ਜਾਂ ਉਹਨੂੰ ਸਜ਼ਾ ਮਿਲੀ ਹੈ, ਕਨਵਿਕਸ਼ਨ ਹੋਈ ਹੈ ਉਹਦੀ, ਠੀਕ ਆ, ਜਾਂ ਉਹਨੇ ਐਡਮਿਟ ਕੀਤਾ ਕਿ ਮੈਂ ਕ੍ਰਾਈਮ ਕੀਤਾ। ਕਿਹੜੇ ਹੂੰ, ਕ੍ਰਾਈਮ ਆਪਾਂ ਉਹ ਗੱਲ ਤੁਹਾਡੇ ਨਾਲ ਹੁਣੇ ਕਰਾਂਗੇ। ਜਾਂ ਉੱਤੇ ਚਾਰजेस ਲੱਗੇ ਆ, ਭਾਵੇਂ ਚਾਰजेस ਨਹੀਂ ਵੀ ਲੱਗੇ ਆ, ਸਿਰਫ ਉਹਦੀ ਅਰੈਸਟ ਹੋਈ ਆ, ਹੂੰ, ਹੂੰ, ਜਾਂ ਹੂੰ, ਉਹਨੂੰ ਸਜ਼ਾ ਮਿਲੀ ਆ, ਜਾਂ ਉਹਨੇ ਐਡਮਿਟ ਕਰ ਲਿਆ ਕਿ ਮੈਂ ਕ੍ਰਾਈਮ ਕੀਤਾ ਸੀਗਾ। ਹੂੰ, 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 ਥੋੜਾ ਜਿਹਾ ਹੋਰ ਅੱਗੇ ਵਧਦੇ ਹੋਏ, ਭਾਵੇਂ ਕ੍ਰਾਈਮ ਨੂੰ ਐਡਮਿਟ ਨਹੀਂ ਕੀਤਾ, ਇਹ ਐਡਮਿਟ ਕਰ ਲਿਆ ਕਿ ਐਸੈਂਸ਼ੀਅਲ ਐਲੀਮੈਂਟ ਕ੍ਰਾਈਮ ਦੇ ਕੀ ਆ। ਕਹਿਣ ਦਾ ਮਤਲਬ ਆ ਕਿ ਜੇ ਕਈ ਕੇਸਾਂ ਦੇ ਵਿੱਚ ਤੁਸੀਂ ਭਾਗੀਦਾਰੀ ਵੀ ਸੀਗੇ, ਸੱਜਣ ਮਿੱਤਰ ਦੇ ਨਾਲ, ਗਲਤ ਬੰਦੇ ਦੇ ਨਾਲ ਤੁਸੀਂ ਗੱਡੀ 'ਚ ਬੈਠੇ ਹੋਏ ਹੈਗੇ ਜਾਂ ਟੋਲੇ ਦੇ ਨਾਲ ਮੌਜੂਦ ਸੀਗੇ, ਤੇ ਐਸੈਂਸ਼ੀਅਲ ਐਲੀਮੈਂਟ ਜੇ ਕ੍ਰਾਈਮ ਦੇ ਡਿਪੈਂਡਿੰਗ ਕਿਹੜੀ ਸਟੇਟ 'ਚ ਕਿਹੜਾ ਕ੍ਰਾਈਮ ਹੈਗਾ, ਤਾਂ ਵੀ ਤੁਸੀਂ ਚਪੇਟ 'ਚ ਆ ਸਕਦੇ ਹੋ। ਉਹ 'ਚ ਕਿਸੇ ਨੇ ਨਹੀਂ ਦੇਖਣਾ ਕਿ ਤੁਸੀਂ ਸਹੀ ਆ ਜਾਂ ਇਨੋਸੈਂਟ ਆ। ਜੇ ਅਰੈਸਟ ਹੋ ਗਏ ਤਾਂ ਹੋ ਗਏ, ਬਸ ਓਨਾ ਇਨਫ ਹੈਗਾ, ਭਾਵੇਂ ਚਾਰजेस ਲੱਗੇ ਆ, ਨਹੀਂ ਲੱਗੇ ਆ, ਠੀਕ ਆ। ਸੋ ਕਿਹੜੇ ਕ੍ਰਾਈਮ ਇਹਦੇ ਵਿੱਚ ਇਹਨਾਂ ਨੇ ਸਪੈਸੀਫਾਈ ਕੀਤੇ ਆ ਲੇਕਿਨ ਰਾਇਲੀ ਐਕਟ ਦੇ ਵਿੱਚ? ਬਰਗਲਰੀ, ਠੀਕ ਆ, ਘਰ ਦੇ ਬ੍ਰੇਕਿੰਗ ਐਂਡ ਐਂਟਰੀ, ਮਤਲਬ ਘਰ ਤੋੜ ਕੇ ਲੁੱਟ ਖੋਹ ਜਿਹੜੀ ਕਰਨੀ, ਕਿਸੇ ਦੀ ਪ੍ਰਾਪਰਟੀ ਤੇ ਜਾ ਕੇ ਜਿਹੜਾ ਰੌਲਾ ਰੱਪਾ ਸੀਗਾ, ਹਨਾ। ਹੂੰ, 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 ਹੂੰ। ਇਹ ਵੀ ਵਧੀ ਹੋਈ ਸੀਗੀ, ਬੜੇ ਲੋਕਾਂ ਦੀ ਜੁਰਤ ਕਿ ਚੱਲ ਗਏ, ਕੁਛ ਨਹੀਂ ਕਹਿਣਾ। ਵੀ ਜੋ ਮਰਜ਼ੀ ਥੈਫਟ ਕਰੀ ਜਾਓ, ਲੋਕਾਂ ਨੂੰ ਮਰਜ਼ੀ ਏਦਾਂ ਕਰੀ ਲੱਗਦਾ ਜਾਓ, ਸੀ। ਹੂੰ, ਚੋਰੀ ਚਕਾਰੀ ਜਿਹੜੀ ਹੋ ਗਈ, ਥੈਫਟ ਵਾਲਾ ਕੰਮ ਹੋ ਗਿਆ, ਇਹ ਵੀ ਵਧਿਆ ਹੋਇਆ ਸੀਗਾ। ਵੀਡੀਓ ਐਕਸਟੋਰਸ਼ਨ ਦੀਆਂ ਕਾਲਾਂ। ਹੂੰ, ਵੀਡੀਆਂ ਪਈਆਂ ਹੋਈਆਂ ਸੋਸ਼ਲ ਮੀਡੀਆ ਤੇ, ਖੋ ਕੇ ਗੱਡੀਆਂ ਗੁੱਡੀਆਂ ਲੁੱਟਣ ਲੱਗ ਪਏ, ਚੋਰੀਆਂ ਚਕਾਰੀਆਂ ਜਿਹੜੀਆਂ ਕਹਿ ਲਓ ਕਿਸੇ ਦੇ ਘਰੋਂ ਦੀ ਕਰਨੀਆਂ, ਠੀਕ ਆ, ਹੂੰ, ਸਮਾਨ ਚੱਕਣਾ, ਲਾਰਸਨੀ, ਸ਼ੌਪਲਿਫਟਿੰਗ। ਹੁਣ ਤੁਸੀਂ ਦੇਖੋ ਕਿ ਇੱਕ ਸ਼ੌਪਲਿਫਟਿੰਗ ਮਤਲਬ ਕੀ ਹੁੰਦਾ ਕਿ ਬਿੱਲ ਬਿਨਾਂ ਦਿੱਤੇ ਤੁਸੀਂ ਕਹਿਣਾ ਕਿ ਲੈ ਕੇ ਕਿਸੇ ਦਾ ਸਮਾਨ ਸਟੋਰ ਤੋਂ ਬਾਹਰ ਜਾਣਾ, ਤੇ ਠੀਕ ਫੜ ਆ, ਹੋ ਜਾਣਾ। ਪੈਸੇ ਕਿਸੇ ਬਿਜ਼ਨਸ ਦੇ ਪੈਸੇ ਮਾਰਨੇ। ਜਾਂ ਅਸੌਲਟ ਆਫ ਲਾਅ ਐਨਫੋਰਸਮੈਂਟ ਆਫਿਸਰ, ਕਿ ਕਿਸੇ ਆਫਿਸਰ ਨਾਲ ਰੋਕਣਾ, ਹੱਥੋਂ-ਪਾਈ ਜਿਹੜੀ ਕਰਨੀ, ਜਾਂ ਕੋਈ ਵੀ ਕ੍ਰਾਈਮ ਜਿਹਦੇ ਨਾਲ ਕਿ ਕਿਸੇ ਦੀ ਡੈਥ ਹੋਵੇ ਜਾਂ ਸੀਰੀਅਸ ਬੋਡੀਲੀ ਇੰਜਰੀ ਹੋਵੇ, ਇਹ ਵਾਲਾ ਕ੍ਰਾਈਮ ਜਿਹੜਾ ਵੇਖਣ ਵਾਲਾ ਵਾ। ਹੁਣ ਕੀ ਹੈਗਾ ਕਿ ਗੈਰ ਜ਼ਿੰਮੇਵਾਰੀ ਨਹੀਂ ਚੱਕਣੀ, ਟਰੱਕ ਜਿਹੜਾ ਚਲਾਣਾ, ਨਸ਼ੇ ਪੱਤੇ ਕਰਨੇ, ਮੈਨਸਲੌਟਰ ਜਿਹੜਾ ਚਾਰਜ ਹੋ ਜਾਂਦਾ। ਹੁਣ ਕੀ ਸੀਗਾ ਕਿ ਟ੍ਰੈਫਿਕ ਲਾਅ ਦੇ ਥੱਲੇ ਐਕਸੀਡੈਂਟ ਵਾਲੇ ਨੂੰ ਛੱਡ ਦਿੰਦੇ ਸੀਗੇ ਉਹ, ਕਿ ਜਿਹੜੇ ਐਕਸੀਡੈਂਟ ਲਾਅ ਜਿਹੜੇ ਹਿਸਾਬ ਨਾਲ ਬਣੇ ਆ ਨਾ, ਕਿ ਚੱਲ ਠੀਕ ਹੈ ਐਕਸੀਡੈਂਟ ਹੋ ਗਿਆ, ਤੇ ਬੰਦੇ ਕਾਫੀ ਜਿਹੜੇ ਮਰੇ ਆ, ਤੁਸੀਂ ਕਈ ਵਾਰੀ ਦੇਖੋ ਕਿ ਨੈਗਲੀਜੈਂਟ ਡਰਾਈਵਿੰਗ ਨਾਲ ਬੜੇ ਲੋਕੀ ਜਿਹੜੇ ਮਰਦੇ ਆ, ਹਾਂ। ਰੋਂਗ ਟਰਨ ਦੇ ਨਾਲ, ਕਿ ਪਿੱਛੋਂ ਬੰਦਾ ਜਿਹੜਾ ਆ ਰਿਹਾ ਗੱਡੀ 'ਚ, ਉਹ ਵੱਜਿਆ ਟਰੱਕ ਦੇ ਵਿੱਚ, ਉਹ ਮਰ ਗਿਆ, ਹਨਾ। ਹੂੰ, 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 ਤੁਹਾਡੇ ਐਕਸੀਡੈਂਟ ਦੇ ਨਾਲ ਜੇ ਉਹਨੇ ਬੇਸਿਕਲੀ ਕਿਹਾ ਕਿ ਤੁਹਾਨੂੰ ਪੁਲਿਸ ਨੇ ਅਰੈਸਟ ਕਰ ਲਿਆ ਜੇ ਕਿਸੇ ਕ੍ਰਾਈਮ ਦੇ ਲਈ ਜਿਹਦੇ ਵਿੱਚ ਕਿ ਕਿਸੇ ਨੂੰ ਸੀਰੀਅਸ ਬੋਡੀਲੀ ਇੰਜਰੀ ਹੋਈ ਆ। ਇਹ ਚੀਜ਼ ਨੂੰ ਹੂੰ, ਸੋਚੋ ਇੱਕ ਵਾਰੀ ਕਿ ਕੀ ਇਹ ਚੀਜ਼ ਕਹਿ ਰਹੀ ਆ, ਕਿ ਤੁਸੀਂ ਜਾ ਰਹੇ ਆ ਤੇ ਤੁਹਾਡੀ ਗਲਤੀ ਨਾਲ ਰੋਂਗ ਟਰਨ ਹੋ ਗਿਆ, ਕੁਛ ਵੀ ਹੋ ਗਿਆ, ਠੀਕ ਆ, ਲਾਈਟ ਤੁਹਾਡੀਆਂ ਨਹੀਂ ਚੱਲਦੀਆਂ ਸੀ, ਕੋਈ ਵੀ ਵਾਲਿਆ ਤੁਹਾਡੀ ਵਜ੍ਹਾ ਦੇ ਨਾਲ ਕਿਸੇ ਨੂੰ ਸੀਰੀਅਸ ਬੋਡੀਲੀ ਇੰਜਰੀ ਹੋ ਗਈ, ਭਾਵੇਂ ਮਰਿਆ ਸੱਟ ਨਹੀਂ ਲੱਗ ਵੀ, ਗਈ। ਲੱਤ ਬਾਂਹ ਜਿਹੜੀ ਟੁੱਟ ਗਈ, ਸੀਰੀਅਸ ਬੋਡੀਲੀ ਇੰਜਰੀ ਹੋ ਗਈ, ਹੂੰ, ਤੇ ਤੁਹਾਡੀ ਮੈਂਡੇਟਰੀ ਜਿਹੜੀ ਡਿਟੈਂਸ਼ਨ ਹੈਗੀ ਆ, ਨੋ ਕੁਐਸਚਨਸ ਆਸਕਡ। ਹੁਣ ਹੂੰ, ਇਹਦੇ ਵਿੱਚ ਚੇਂਜ ਕੀ ਹੋਇਆ ਕਿ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਜਿਹੜੀ ਹੈਗੀ ਆ, ਇਮੀਗ੍ਰੇਸ਼ਨ, ਸਰਕਾਰੀ ਵਕੀਲ ਜਿਹੜਾ ਹੈਗਾ, ਉਹਦਾ ਮਹਿਕਮਾ ਹੈਗਾ, ਉਹਨੇ ਡਿਸਾਈਡ ਕਰਨਾ ਕਿ ਮੈਂਡੇਟਰੀ ਡਿਟੈਂਸ਼ਨ ਹੋਣੀ ਚਾਹੀਦੀ ਹੈ ਕਿ ਨਹੀਂ ਹੋਣੀ ਚਾਹੀਦੀ ਹੈ। ਠੀਕ ਹੈ। ਉਹਨੇ ਸਰਕਾਰੀ ਵਕੀਲ ਨੇ ਡਿਸਾਈਡ ਕਰ ਲਿਆ। ਹੁਣ ਕੀ ਹੈਗਾ ਕਿ ਜਿਨ੍ਹਾਂ ਦੇ ਕੇਸ ਚੱਲਦੇ ਆ, ਠੀਕ ਆ, ਜਿਨ੍ਹਾਂ ਨੇ ਕ੍ਰਾਈਮ ਕੀਤੇ ਸੀਗੇ, ਜਿਨ੍ਹਾਂ ਤੇ ਚਾਰजेस, ਇਹ ਗੱਲ ਧਿਆਨ ਨਾਲ ਸੁਣਿਆ, ਜਿਨ੍ਹਾਂ ਤੇ ਚਾਰजेस ਹੈਗੇ ਆ, ਮਤਲਬ ਕਿ ਅਜੇ ਉਹਨਾਂ ਦੇ ਭਾਵੇਂ ਕੋਰਟ ਦੇ ਵਿੱਚ ਤਰੀਕ ਕਨਵਿਕਟ ਨਹੀਂ ਆਣੀ ਆ, ਹੋਏ। ਭਾਵੇਂ ਉਹਨਾਂ ਦੇ ਕੇਸ ਚੱਲਦੇ ਪਏ ਆ। ਤੇ ਸਾਡੇ ਵਾਲੇ ਵੀ ਜਿਹੜੇ ਕਲਾਇੰਟ ਆ ਸੁਣ ਰਹੇ ਆ, ਜਿਨ੍ਹਾਂ ਦੇ ਵਿੱਚ ਚਾਰजेस ਹੈਗੇ ਆ, ਜਦੋਂ ਤੁਸੀਂ ਅਗਲੀ ਤਰੀਕ ਤੇ ਜਾਓਗੇ, ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਡਿਟਰਮਾਈਨ ਕਰਨਾ ਕਿ ਤੁਹਾਡੇ ਉੱਤੇ ਚਾਰजेस ਲੱਗੇ ਆ ਜਾਂ ਤੁਹਾਡੀ ਅਰੈਸਟ ਹੋਈ ਸੀਗੀ, ਤੇ ਤੁਹਾਡੀ ਮੈਂਡੇਟਰੀ ਡਿਟੈਂਸ਼ਨ ਹੈਗੀ ਆ। ਕਿੱਥੇ ਮੈਂਡੇਟਰੀ ਡਿਟੈਂਸ਼ਨ ਹੈਗੀ ਆ? ਕੋਰਟ ਦੇ ਵਿੱਚ। ਤੁਸੀਂ ਬਾਹਰ ਨਹੀਂ ਉੱਥੋਂ ਆ ਪਾਓਗੇ। ਹੂੰ, ਸੋ ਹੂੰ, ਇਹ ਹੂੰ, ਹੈਗਾ ਹੂੰ, ਲੇਕਰ ਵੈਲੀ ਐਕਟ, ਕਿ ਜਦੋਂ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਡਿਟਰਮਾਈਨ ਕਰ ਲਿਆ, ਉਹਨੇ ਕਿੱਦਾਂ ਡਿਟਰਮਾਈਨ ਕੀਤਾ? ਉਹਨੂੰ ਆਪਾਂ ਨੂੰ ਖੁਦ ਦੱਸਣਾ ਪੈਂਦਾ, ਕਿਉਂਕਿ ਜਿਹੜੇ ਤੁਹਾਡੇ ਅਸਾਈਲਮ ਅਸੂਲਮ ਦੀ ਐਪਲੀਕੇਸ਼ਨ ਹੁੰਦੀ ਆ, ਉਹਦੇ ਵਿੱਚ ਪਹਿਲਾਂ ਹੀ ਇੱਕ ਖਾਨਾ ਹੁੰਦਾ ਕਿ ਤੁਸੀਂ ਕੋਈ ਕ੍ਰਾਈਮ ਤਾਂ ਨਹੀਂ ਕੀਤਾ, ਕੋਈ ਚਾਰजेस ਤਾਂ ਨਹੀਂ ਆਏ, ਜੀ, ਰਾਈਟ? ਜੀ, ਜੀ। ਹੂੰ, ਹੂੰ, ਨਾ ਦੱਸਣ ਵਾਲਾ ਤੇ ਤੁਹਾਡਾ ਕੋਈ ਸਵਾਲ ਨਹੀਂ ਹੈਗਾ, ਸਾਰਾ ਕੁਝ ਰੈਕਰਡ 'ਚ ਹੈਗਾ। ਤੁਸੀਂ ਦੇਖੋ ਫਿੰਗਰਪ੍ਰਿੰਟ, ਬੈਕਗਰਾਉਂਡ ਚੈੱਕ ਜਿਹੜੇ ਕਰਦੇ ਸੀਗੇ, ਲਗਾ ਨਹੀਂ ਸਕਦੇ। ਹਾਂ। ਸੋ ਹੁਣ ਜਿਹੜੀ ਗੱਲ ਦੇਖੋ ਕਿ ਜਿਹੜੇ ਇਹ ਚਾਰजेस ਹੈਗੇ ਆ, ਇਹਨਾਂ ਨੇ ਇਹ ਨਹੀਂ ਕਲੈਰੀਫਾਈ ਕੀਤਾ ਕਿ ਇਹ ਚਾਰजेस ਕਿੱਥੇ ਦੇ ਨੇ। ਲਾਈਕ ਇੰਡੀਆ ਤੋਂ ਵੀ ਜੇ ਹੁਣ ਕੋਈ ਬੰਦਾ ਐਗਜ਼ੈਕਟਲੀ। ਹੂੰ, ਬੋਡੀਲੀ ਜਿਹੜੀਆਂ ਸੱਟਾਂ-ਵੱਟਾਂ, ਕਈ ਤਾਂ ਪੁੱਛਦੇ ਲੈ ਵੀ ਮੇਰੇ ਤੇ ਪਰਚੇ ਹੋਏ ਆ, ਮੇਰਾ ਅਸਾਈਲਮ ਦਾ ਕੇਸ ਲੱਗ ਜਾਊਗਾ। ਮੈਂ ਕਿਹਾ ਲੈ ਯਾਰ, ਇਹ ਕਿਹੜਾ ਕੋਈ ਉਹ ਆ, ਕੋਈ ਅਹੁਦਾ ਲੈ ਕੇ ਆਇਆ ਜਿਹੜਾ ਕਿ ਪਰਚੇ ਹੋਏ ਆ ਤਾਂ ਕੇਸ ਲੱਗ ਜਾਊਗਾ? ਕੇਸ ਨਹੀਂ ਲੱਗੂਗਾ, ਮੈਂਡੇਟਰੀ ਡਿਟੈਂਸ਼ਨ ਜ਼ਰੂਰ ਹੋਊਗੀ। ਸੋ ਜਿਹੜੀ ਮੈਂਡੇਟਰੀ ਡਿਟੈਂਸ਼ਨ, ਇੱਕ ਵਾਰੀ ਸਰਕਾਰੀ ਵਕੀਲ ਨੇ ਕਹਿ ਦਿੱਤਾ ਕਿ ਬੰਦੇ ਨੂੰ ਫੜਨਾ, ਹੂੰ, ਹੂੰ, ਇਮੀਗ੍ਰੇਸ਼ਨ ਜਿਹੜਾ ਜੱਜ ਹੈਗਾ, ਉਹ ਦੁਬਾਰਾ ਉਹਨੂੰ ਰੀਡਿਟਰਮਾਈਨ ਨਹੀਂ ਕਰ ਸਕਦਾ ਕਿ ਇਹਨੂੰ ਛੱਡ ਦਿਓ। ਮਤਲਬ ਉਹ ਇਮੀਗ੍ਰੇਸ਼ਨ ਜੱਜ ਕੋਲ ਉਹਨਾਂ ਨੇ ਪਾਵਰ ਖੋਹ ਖੋਹ ਲਈ ਆ। ਲਈ ਆ। ਹੂੰ, ਜੱਜ ਤੋਂ ਹਾਂ, ਪਾਵਰ ਖੋਹ ਲਈ, ਥੱਲੇ ਅਧਿਕਾਰੀਆਂ ਕੋ ਦੇਤੀ ਆ।
ਹਾਂ, ਜਿਹੜਾ ਸਰਕਾਰੀ ਵਕੀਲ ਆ ਉਹਨੇ ਡਿਸਾਈਡ ਕਰਨਾ ਕਿ ਮੈਂਡੇਟਰੀ ਡਿਟੈਂਸ਼ਨ ਹੋਣੀ ਚਾਹੀਦੀ ਆ ਤੇ ਉਹਦੀ ਫਿਰ ਉਹਨੂੰ ਜੇਲ੍ਹ 'ਚ ਲੈਣਾ, ਜਿਹੜੀ ਉਹ ਕਸਟਡੀ ਦੀ ਕੰਡੀਸ਼ਨ ਹੈਗੀ ਆ, ਉਹ ਇਮੀਗ੍ਰੇਸ਼ਨ ਜੱਜ ਨਹੀਂ ਡਿਸਾਈਡ ਕਰ ਸਕਦਾ। ਜਿਹੜਾ ਚੀਜ਼ ਸਿਰਫ ਤੇ ਸਿਰਫ ਇਮੀਗ੍ਰੇਸ਼ਨ ਜੱਜ ਜਿਹੜਾ ਡਿਸਾਈਡ ਕਰ ਸਕਦਾ, ਉਹ ਸਿਰਫ ਇਹ ਆ ਕਿ ਜਿਹੜਾ ਬੰਦਾ ਫੜਿਆ ਵਾ, ਉਹਨੂੰ ਪ੍ਰੋਪਰਲੀ ਇਨਕਲੂਡ ਕੀਤਾ ਕਿ ਨਹੀਂ ਕੀਤਾ। ਮਤਲਬ ਕਿ ਆ ਜਿਹੜੀ ਆਪਾਂ ਗੱਲ ਕਰਕੇ ਹਟੇ ਆ, ਬਸ ਜੱਜ ਇਹ ਦੇਖ ਸਕਦਾ ਕਿ ਇਹ ਕੈਟੇਗਰੀ ਦੇ ਵਿੱਚ ਆਂਦਾ ਕਿ ਨਹੀਂ ਆਂਦਾ, ਬਸ ਇਹ ਦੇਖ ਸਕਦਾ। ਪਰ ਜਿਹੜਾ ਸਰਕਾਰੀ ਵਕੀਲ ਆ, ਉਹ ਤੈਅ ਕਰੂਗਾ ਕਿ ਬੰਦੇ ਦੀ ਡਿਟੈਂਸ਼ਨ ਜਿਹੜੀ ਹੋਣੀ ਚਾਹੀਦੀ ਹੈ ਕਿ ਨਹੀਂ। ਉਹਨੂੰ ਵੀ ਹੁਕਮ ਇਹੀ ਹੈ ਕਿ ਮੈਂਡੇਟਰੀ ਡਿਟੈਂਸ਼ਨ ਆ, ਪੁੱਛਣਾ ਹੀ ਨਹੀਂ ਕੁਛ, ਚੱਕ ਲਓ ਬਸ। ਚੱਕ ਲਓ। ਤੇ ਉਹਦੇ ਵਿੱਚ ਜਿਹੜਾ ਕੋਈ ਵੀ ਕੋਰਟ ਹੈਗਾ, ਇਮੀਗ੍ਰੇਸ਼ਨ ਕੋਰਟ ਤੋਂ ਬਾਅਦ ਵੀ, ਜਿੱਦਾਂ ਆਪਾਂ ਕਹਿੰਦੇ ਸੀ ਹੇਬੀਅਸ ਕਾਰਪਸ, ਇਹ ਉਹ ਸਾਰਾ ਕਿ ਬੰਦੇ ਨੂੰ ਹੱਕ ਦਿਓ, ਲਿਆਓ, ਛੱਡੋ, ਬੇਲ ਦਿਓ, ਫਲਾਨਾ ਢਮਕਾਨਾ, ਉਹ ਸਾਰਾ ਚੱਕਤਾ। ਉਹਨਾਂ ਨੇ ਕਿਹਾ ਕਿ ਕੋਈ ਹੇਬੀਅਸ ਕਾਰਪਸ ਜਿਹੜੀ ਨਹੀਂ ਹੋਣੀ ਚਾਹੀਦੀ ਹੈ। ਸੋ ਹੁਣ ਦੇਖੋ ਕਿ ਇਹ ਕਾਨੂੰਨ ਜਿਹੜਾ ਕੀ ਹੈਗਾ, ਕਿਸੇ ਕਿਸੇ ਹੱਦ ਤੱਕ ਇਹ ਕਾਨੂੰਨ ਸਹੀ ਸੀਗਾ, ਕਿਉਂਕਿ ਅੱਤ ਬਹੁਤ ਜਿਹੜੀ ਸੀਗੀ ਚੱਕੀ ਹੋਈ ਸੀਗੀ, ਕ੍ਰਾਈਮ ਕਰੂਈਮ ਜਿਹੜੇ ਸੀਗੇ, ਠੀਕ ਆ, ਜੈਂਡਰ ਬੇਸ ਜਿਹੜਾ ਵਾਇਲੈਂਸ ਸੀਗਾ, ਕਿ ਬੰਦਾ ਹੁਣ ਥਰਡ ਕੰਟਰੀ ਤੋਂ ਆਂਦਾ ਵਾ, ਠੀਕ ਆ, ਉਹ ਕੁੜੀਆਂ ਨੂੰ ਇੱਥੇ ਹੋਰ ਹਿਸਾਬ ਨਾਲ ਦੇਖਦਾ, ਉਹਦਾ ਨਜ਼ਰੀਆ ਜਿਹੜਾ ਹੈਗਾ ਛੇੜਛਾੜ ਵਾਲਾ, ਉਹ ਕੋਈ ਮਤਲਬ ਕਿ ਇਹ ਨਹੀਂ। ਉਹ ਕਹਿੰਦੇ ਕਿ ਤੁਸੀਂ ਆਓ ਆਪਣੇ ਦੇਸ਼ ਦੇ ਵਿੱਚ ਅਸਿਮੀਲੇਟ ਹੋਵੋ, ਇੱਥੇ ਹਨਾ, ਦੇਖੋ ਇੱਥੇ ਦੇ ਤੌਰ ਤਰੀਕੇ ਕੀ ਆ, ਕੀ ਇੱਥੇ ਦਾ ਵਿਵਹਾਰ ਆ, ਉਹਦੇ ਵਿੱਚ ਕਰੋ। ਪਰ ਨਹੀਂ, ਉਹ ਜਦੋਂ ਇੰਨੇ ਲਾਰਜ ਨੰਬਰਾਂ ਦੇ ਵਿੱਚ ਲੋਕੀ ਜਦੋਂ ਆ ਗਏ ਸੀਗੇ, ਤਾਂ ਹਵਾ ਜਿਹੜੀ ਜ਼ਿਆਦਾ ਹੋ ਜਾਂਦੀ ਆ। ਤੇ ਆਲਮੋਸਟ ਜਿਹੜੇ ਸੀਗੇ ਕ੍ਰਿਮੀਨਲ ਕਹਿ ਲਓ ਤੁਸੀਂ, ਜਿਹੜੇ ਸੀਗੇ ਕਿ ਸਾਊਥ ਅਮਰੀਕਾ ਤੋਂ ਕ੍ਰਿਮੀਨਲ ਜਿਹੜੇ ਸੀਗੇ, ਗੈਂਗਸ ਗੂੰਗ ਸਾਰੇ, ਤੁਸੀਂ ਦੇਖੋ ਕੋਲੋਰਾਡੋ ਦੇ ਵਿੱਚ ਖਬਰ ਸੀਗੀ, ਉਹਨਾਂ ਨੇ ਆਪਣੇ ਜਿਹੜਾ ਮੇਕਸ਼ਿਫਟ ਟੈਂਟ ਲਾ ਕੇ ਹਨਾ, ਕਿ ਹੁਣ ਕੁੜੀਆਂ ਤੋਂ ਗਲਤ ਕੰਮ ਕਰਾਉਂਦੇ ਸੀਗੇ, ਜਿਹੜੇ ਉਹੀ ਆਪਣੇ ਦੇਸ਼ਾਂ ਦੀਆਂ ਜਿਹੜੀਆਂ ਪ੍ਰੈਕਟਿਸਾਂ ਸੀਗੀਆਂ, ਉਹ ਅਮਰੀਕਾ 'ਚ ਜਿਹੜੇ ਕਰ ਰਹੇ ਸੀਗੇ, ਤੇ ਕੋਈ ਕੁਛ ਕਹਿ ਨਹੀਂ ਰਿਹਾ ਸੀਗਾ। ਤੇ ਤੁਸੀਂ ਕਹਿ ਲਓ ਕਿ ਹਿੰਮਤ ਲੋਕਾਂ ਦੀ ਜਿਹੜੀ ਥੋੜੀ ਜ਼ਿਆਦਾ ਵਧੀ ਸੀਗੀ। ਕ੍ਰਾਈਮ ਨੂੰ ਕ੍ਰਾਈਮ ਹੀ ਨਹੀਂ ਸੀ, ਜਿਹੜਾ ਉਸ ਅੱਖ ਨਾਲ ਦੇਖ ਨਹੀਂ, ਜਿਹੜਾ ਢੇਲੀ ਇੰਨੀ ਜ਼ਿਆਦਾ ਸੀਗੀ, ਤੇ ਫਿਰ ਲੋਕਾਂ ਨੇ ਅੱਤ ਜਿਹੜੀ ਬੜੀ ਜ਼ਿਆਦਾ ਚੱਕਤੀ ਸੀਗੀ। ਉਹਦਾ ਏਦਾਂ ਹੁੰਦਾ ਸੀਗਾ ਕਿ ਸਾਡੇ ਵਰਗਾ ਚ ਬੰਦਾ ਕੋਈ ਕਵੇ ਯਾਰ ਕਿ ਚੱਜ ਦੀ ਗੱਲ ਆ, ਉਹਦਾ ਮਜ਼ਾਕ ਬਣ ਜਾਂਦਾ ਸੀ ਕਿ ਲੈ ਯਾਰ ਕੁਛ ਨਹੀਂ ਹੁੰਦਾ, ਐਵੇਂ ਕਰੀ ਜਾਂਦੇ ਆ, ਉਦਾਂ ਹੀ ਕਹੀ ਜਾਂਦੇ ਆ, ਹਨਾ। ਕਿਸੇ ਨੇ ਕੁਛ ਨਹੀਂ ਕਹਿਣਾ। ਹਾਂ, ਤੇ ਜਿੱਦਾਂ ਦੱਸਿਆ ਹੈਗਾ ਆਪਣੇ ਸਹੀ ਮਾਨਿਆਂ ਦੇ ਵਿੱਚ ਜਿਹੜੇ ਮਤਲਬ ਕੋਈ ਬਾਹਲੇ ਰੋਲ ਮਾਡਲ ਵੀ ਆਪਣੀ ਕਮਿਊਨਿਟੀ ਨੂੰ ਨਹੀਂ ਮਿਲੇ। ਸਿੰਗਰ ਸੁੰਗਰ ਇਹਨਾਂ ਦੇ ਤੁਸੀਂ ਗਾਣੇ ਚੱਕ ਕੇ ਦੇਖ ਲਓ, ਹਰੇਕ ਜਿਹੜੇ ਲਿਰਿਕਸ ਦੇਖੋ ਨਾ, ਟਪੂ ਟਪੂ ਦੇ ਪਿੱਛੇ ਹੈ ਕੀ ਮੈਸੇਜ ਕੀ ਆ, ਕਿ ਤੂੰ ਜਿਹੜਾ ਆਮ ਸਧਾਰਨ ਵਿਅਕਤੀ ਇੱਥੇ ਆ, ਤੂੰ ਵੱਧ ਸੁਪੀਰੀਅਰ ਆ, ਤੇਰੀ ਚੌਧਰ ਆ, ਤੇਰੀ ਬਦਮਾਸ਼ੀ ਆ, ਤੇਰੀ ਚੜ੍ਹਾਈ ਆ, ਬਾਕੀ ਸਾਰੇ ਲੋਕ ਥੱਲੇ ਆ, ਤੂੰ ਉੱਤੇ ਆ। ਮਤਲਬ ਕਿ ਜਿਹੜਾ ਨਜ਼ਰੀਆ ਨਾ ਲੋਕਾਂ ਦਾ ਉਹੀ ਕਿ ਪੰਪ ਜਿਹਾ ਦੇ ਕੇ ਚੱਕ ਦੇਣਾ ਬੰਦੇ ਨੂੰ, ਹਨਾ। ਸੋ ਇਹ ਹੈ ਕਿ ਯਾਰ ਕੋਈ ਉੱਤੇ ਥੱਲੇ ਨਹੀਂ ਕੋਈ ਹੁੰਦਾ, ਹਰੇਕ ਬੰਦਾ ਬਰਾਬਰ ਹੁੰਦਾ, ਕੋਈ ਬਗਾਨਾ ਪੁੱਤ ਕਿਸੇ ਦਾ ਘੱਟ ਨਹੀਂ ਹੁੰਦਾ, ਹਨਾ। ਹਾਲਾਤਾਂ ਦੀ ਗੱਲ ਬਣ ਜਾਂਦੀ ਹੈ ਟਿਰਕੀਆਣਾ ਜੀ, ਕਿਸੇ ਦੇ ਚੰਗੇ ਹੁੰਦੇ, ਕਿਸੇ ਦੇ ਥੋੜੇ ਜਿਹੇ ਏਦਾਂ ਦੇ ਫਸੇ ਹੁੰਦੇ ਆ, ਇਹੀ ਗੱਲ ਹੁੰਦੀ ਹੈ। ਹੁਣ ਜੇ ਸਾਰੇ ਬੰਦਿਆਂ ਨੇ ਸੇਮ ਕੰਮ ਕਰਨਾ ਵਾ, ਸੇਮ ਟਰੱਕ ਚਲਾਣੇ, ਸੇਮ ਲੋਡ ਚੱਲਣੇ, ਫੇਰ ਫਰਕ ਕੀ ਰਹਿ ਗਿਆ ਕਿ ਮੈਂ ਕੋਰਵੈਟ ਲੈ ਕੇ ਦਿਖਾਵਾ ਕਰਨਾ, ਮੈਂ SRT ਲੈ ਕੇ ਦਿਖਾਵਾ ਕਰਨਾ। ਜੇ ਕੰਮ ਹੀ ਸਾਰਿਆਂ ਦਾ ਸੇਮ ਆ, ਕੋਈ ਉਹ ਆ। ਪਰ ਦੇਖ ਲਓ ਤੁਸੀਂ ਫੇਰ ਵੀ ਕਿ ਸ਼ੋਅ ਆਫ ਕਲਚਰ ਜਿਹੜਾ ਥੋੜਾ ਜਿਹਾ ਜ਼ਿਆਦਾ ਆਪਣਾ ਸੀਗਾ, ਉਹਦੇ ਵਿੱਚ ਆਪਣੇ ਜਿਹੜੇ ਕਹਿ ਲਓ ਕਿ ਬਿਨਾਂ ਮਤਲਬ ਦੇ ਚੁੱਕ ਚਾ ਕੇ ਲੜਾਈ ਲੜੂਈ ਵਾਲੇ ਕ੍ਰਾਈਮ ਜਿਹੜੇ ਕਰ ਜਾਂਦੇ ਸੀਗੇ, ਤੇ DUI ਨਸ਼ੇ ਪੱਤੇ ਕਰਕੇ ਆਪਣੇ ਜਿਹੜੇ ਸੀਗੇ ਬੋਡਲੀ ਇੰਜਰੀ ਵਾਲੇ ਕ੍ਰਾਈਮ ਜਿਹੜੇ ਆ, ਬੜੀ ਸਧਾਰਨ ਜੀ ਗੱਲ ਜਿਹੜੀ ਹੈਗੀ ਆ, ਕਾਫੀ ਹਾਈ ਗਿਣਤੀ ਦੇ ਵਿੱਚ ਇਹ ਹੈਗੇ ਆ। ਹਰੇਕ ਬੰਦਾ ਇਹੀ ਸੋਚਦਾ ਕਿ ਨਹੀਂ ਮੈਂ ਦਾਰੂ ਪੀ ਕੇ ਗੱਡੀ ਚਲਾ ਲੂੰਗਾ, ਪਰ ਬੰਦਾ ਜਿਹੜਾ ਆ ਜਾਂਦਾ ਚਪੇਟ ਦੇ ਵਿੱਚ ਪੁਲਿਸ ਦੇ। ਹਾਂ, ਤੇ ਹੁਣ ਇਹ ਜਿਹੜੇ ਚੀਜ਼ ਸੀਗੀ, ਇਹਨੂੰ ਤੁਸੀਂ ਰਿਸਟ੍ਰਿਕਟ ਕਰੋ। ਹੁਣ ਜੇ ਗੱਲ ਦੀ ਗੱਲ ਕਰੀਏ ਕਿ ਕੀ ਹੈ ਕਿ ਲੇਕਿਨ ਰਾਇਲੀ ਐਕਟ, ਕੀ ਇਹ ਐਕਟ ਬਣਨਾ ਚਾਹੀਦਾ ਸੀਗਾ? ਬਿਲਕੁਲ, ਕਿਉਂਕਿ ਦੇਖੋ ਇਮੀਗ੍ਰੈਂਟ ਨੇ ਇੱਕ ਨੇ ਆ ਕੇ ਇਹਨਾਂ ਦੇ ਮੁਲਕ ਦੇ ਵਿੱਚ ਕੁੜੀ ਮਾਰਤੀ, ਗੱਲ ਨਹੀਂ ਬਾਤ ਨਹੀਂ, ਕੁੜੀ ਮਾਰਤੀ। ਸਾਡੇ ਦੇਸ਼ ਦੇ ਵਿੱਚ, ਸਾਡੇ ਪੰਜਾਬ ਦੇ ਵਿੱਚ ਏਦਾਂ ਹੋਇਆ ਹੋਵੇ, ਤੇ ਫਿਰ ਆਪਾਂ ਗੱਲਾਂ ਕਰੀਏ ਕਿ ਸ਼ਰੇਆਮ ਹੀ ਕਿ ਤੁਸੀਂ ਆਣ ਕਿਉਂ ਦਿੱਤਾ ਏਦਾਂ ਦੇ ਬੰਦੇ ਨੂੰ ਅੰਦਰ, ਠੀਕ ਆ। ਇਹ ਇਕੱਲਾ ਇੱਕ ਕ੍ਰਾਈਮ ਨਹੀਂ ਹੈਗਾ, ਏਦਾਂ ਦੇ ਹੋਰ ਬੜੇ ਸਾਰੇ ਕ੍ਰਾਈਮ ਹੈਗੇ ਆ। ਪਰ ਇਹ ਜਿਹੜਾ ਹਾਈਲਾਈਟ ਬਹੁਤ ਜ਼ਿਆਦਾ ਹੁਣ ਹੋ ਗਿਆ, ਤੇ ਟਰੰਪ ਨੇ ਜਿਹੜਾ ਪਹਿਲਾਂ ਹੀ ਉਹਨੇ ਕੈਂਪੇਨ ਪ੍ਰੋਮਿਸ ਕੀਤਾ ਸੀਗਾ, ਉਹਨੇ ਬੜੀ ਵਾਰੀ ਨਾਮ ਇਹਦਾ ਲਿਆ ਸੀਗਾ ਕਿ ਲੇਕਿਨ ਰਾਇਲੀ ਦਾ ਆਪਣੇ ਕੈਂਪੇਨ ਦੇ ਵਿੱਚ ਉਹਦੀ ਮਾਂ ਨੂੰ ਵੀ ਲਿਆਉਂਦਾ ਸੀ, ਉਹਦੇ ਪਰਿਵਾਰ ਨੂੰ ਵੀ ਲਿਆਉਂਦੇ ਰਹੇ ਉੱਥੇ ਨਾਲ, ਰਾਈਟ, ਕਿ ਹੋਰ ਕਿਸੇ ਨਾਲ ਨਾ ਹੋਵੇ। ਹੁਣ ਚੱਕਰ ਇਹ ਪੈ ਜਾਂਦਾ ਕਿ ਹੁਣ ਲੇਕਿਨ ਰਾਇਲੀ ਐਕਟ ਸਿਰਫ ਇੱਥੇ ਨਹੀਂ ਹੈਗਾ ਕਿ ਮਰਡਰ ਦੇ ਉੱਤੇ, ਰੇਪ ਦੇ ਉੱਤੇ, ਜੈਂਡਰ ਕ੍ਰਾਈਮ ਦੇ ਉੱਤੇ ਨਹੀਂ ਹੈਗਾ। ਉਹਨਾਂ ਨੇ ਹੁਣ ਕੀ ਕੀਤਾ ਕਿ ਲੇਕਿਨ ਰਾਇਲੀ ਐਕਟ, ਹੁਣ ਇਹਨੂੰ ਕੁਐਸਚਨ ਕੌਣ ਕਰੂਗਾ ਇਹਨੂੰ? ਹੁਣ ਜੇ ਡੈਮੋਕ੍ਰੈਟ ਕੁਐਸਚਨ ਕਰਦੇ ਆ, ਉਹ ਮਾੜੇ ਵੱਜਦੇ ਆ। ਆਪਾਂ ਕੁਛ ਕਹਿੰਦੇ ਆ ਕਿ ਇਹ ਐਕਟ ਮਾੜਾ ਵਾ, ਉਹਨੇ ਕਹਿਣਾ ਲੈ ਯਾਰ ਕੁੜੀ ਮਾਰਤੀ ਤੇ ਤੁਸੀਂ ਗੱਲਾਂ ਕਰਦੇ ਆ ਕਿ ਇਹ ਕਾਨੂੰਨ ਮਾੜਾ। ਕਾਨੂੰਨ ਨਹੀਂ ਮਾੜਾ ਹੈਗਾ, ਜੋ ਬੰਦੇ ਨੇ ਕੀਤਾ ਉਹ ਮਾੜਾ ਸੀਗਾ। ਇਹ ਜਿਹੜਾ ਸਿਕਿਉਰਿਟੀ ਜਿਹੜੀ ਇਹਨਾਂ ਨੇ ਰਿਲੈਕਸ ਕੀਤੀ ਸੀਗੀ ਅਲਟਰਾ ਲੈਫਟ ਵਾਲਿਆਂ ਨੇ, ਇਹ ਮਾੜੀ ਸੀਗੀ, ਠੀਕ ਆ, ਕਿ ਜਿਹੜਾ ਮਰਜ਼ੀ ਆਈ ਜਾਵੇ, ਹਰੇਕ ਜਹਾਨ ਦਾ ਕ੍ਰਿਮੀਨਲ ਤੁਸੀਂ ਬੁਲਾ ਲਓ, ਕਿ ਪੈਸੇ ਦੀ ਖੇਡ ਬਣ ਗਈ ਸੀਗੀ ਕਿ ਜੇ ਕੋ ਪੈਸਾ ਵਾ, ਜਿਹੜਾ ਨਕੰਮਾ ਬੰਦਾ ਉਰੇ
ਨੂੰ ਮੂੰਹ ਚੱਕ ਕੇ ਤੁਰਿਆ ਵਾ। ਪਰ ਜਿਹੜੀ ਚੀਜ਼ ਇਹਦੇ ਵਿੱਚ ਗਲਤ ਚੀਜ਼ ਇਹ ਸੀਗੀ ਕਿ ਸ਼ੌਪਲਿਫਟਿੰਗ ਵਰਗਾ ਜਿਹੜਾ ਛੋਟੀ-ਛੋਟੀ ਜਿਹੜੀ ਚੀਜ਼ ਸੀਗੀ, ਉਹਨੂੰ ਇਹਨਾਂ ਨੇ ਇਨਕਲੂਡ ਕਰਤਾ ਉਹਦੇ ਵਿੱਚ। ਵੀ ਟੌਫੀ ਚੱਕਣੀ ਵੀ ਭਾਰੀ ਪੈ ਸਕਦੀ ਲੋਕਾਂ ਨੂੰ। ਮਤਲਬ ਲੇਕਨ ਰਾਇਲੀ ਨੂੰ ਹੁਣ ਚੈਲੰਜ ਕੌਣ ਕਰੇ ਕਿ ਉਹ ਕਹਿੰਦੇ ਕਿ ਹੁਣ ਇਹਨੂੰ ਤਾਂ ਕਿਸੇ ਨੇ ਰੋਕਣਾ ਨਹੀਂ, ਮੋਮੈਂਟਮ ਜਿਹੜਾ ਪੂਰਾ ਹੈਗਾ। ਇਹਦੇ ਥੱਲੇ ਉਹਨਾਂ ਨੇ ਸ਼ੌਪਲਿਫਟਿੰਗ ਵਾਲਾ ਜਿਹੜਾ ਵੀ ਬੰਦਾ ਪਾਤਾ। ਹੁਣ ਅੱਗੇ ਆਪਾਂ ਜੇ ਗੱਲ ਕਰੀਏ ਕਿ ਸ਼ੌਪਲਿਫਟਿੰਗ ਕਰਨੀ ਮਾੜੀ ਚੀਜ਼ ਆ, ਠੀਕ ਆ, ਮਾੜੀ ਚੀਜ਼ ਆ, ਪਰ ਕਈ ਸਾਰੇ ਲੋਕ ਕਰਦੇ ਆ, ਬਿਲਕੁਲ ਕਰਦੇ ਆ। ਹੁਣ ਜਿਹੜਾ ਬੰਦਾ ਇਹਦੀ ਚਪੇਟ ਦੇ ਵਿੱਚ ਆਊਗਾ, ਉਹਦੇ ਹੋਰ ਵੀ ਹਾਲਾਤ ਜਿਹੜੇ ਚਲੋ ਹੋ ਸਕਦੇ ਆ, ਠੀਕ ਆ। ਇਹ ਨਹੀਂ ਕਿ ਉਹਨੂੰ ਸ਼ੌਪਲਿਫਟਿੰਗ ਹੈ ਕਿ ਨਹੀਂ, ਪਰ ਇਹ ਹੈ ਕਿ ਪਹਿਲਾਂ ਉਹਨੇ ਕੋਰਟ ਮੂਹਰੇ ਜਾਣਾ ਸੀਗਾ, ਕੋਰਟ ਕਚਹਿਰੀਆਂ ਮੂਹਰੇ ਜਾਣਾ ਸੀਗਾ। ਹੁਣ ਤੁਸੀਂ ਉਹਨੂੰ ਮੈਂਡੇਟਰੀ ਡਿਟੇਨ ਕਰਕੇ ਸਿੱਧੇ ਵਾਪਸ ਜਿਹੜਾ ਭੇਜ ਰਹੇ ਆ ਕਿ ਬਾਕੀ Deport ਸਾਰੀਆਂ ਕਰ ਚੀਜ਼ਾਂ ਸਕਦੇ। ਤੁਸੀਂ ਇਗਨੋਰ ਕਰ ਰਹੇ ਆ ਕਿ ਜੇ ਤੂੰ ਭਾਈ ਟੌਫੀ ਵੀ ਚੱਕ ਲਈ ਜਾਂ ਤੇਰੇ ਜਵਾਕ ਨੇ ਵੀ ਟੌਫੀ ਚੱਕ ਲਈ ਤੇ ਚੱਕ ਇੱਥੋਂ ਦੀ ਅਮਰੀਕਾ ਤੋਂ ਬਾਹਰ, ਇਰਰਿਸਪੈਕਟਿਵ ਆਫ ਕਿ ਜਿਹੜਾ ਉਹ ਕਿਹੜੀ ਕੰਟਰੀ ਤੋਂ ਆਇਆ, ਉਹਨੂੰ ਕੀ ਉੱਥੇ ਪ੍ਰੋਬਲਮ ਜਿਹੜੀਆਂ ਹੈਗੀਆਂ, ਠੀਕ ਆ, ਉਹ ਸਾਰੀਆਂ ਚੀਜ਼ਾਂ ਨਜ਼ਰ ਅੰਦਾਜ਼ ਜਿਹੜੀਆਂ ਹੁਣ ਹੋ ਜਾਣੀਆਂ। ਇਹ ਚੀਜ਼ ਜਿਹੜੀ ਗਲਤ ਆ। ਕਿਉਂਕਿ ਜਿਹੜੀ ਸ਼ੌਪਲਿਫਟਿੰਗ ਵਾਲੀ ਪ੍ਰੋਬਲਮ ਸੀਗੀ, ਤੁਹਾਨੂੰ ਸਾਰਿਆਂ ਨੂੰ ਪਤਾ, ਠੀਕ ਆ, ਕਿ ਸ਼ੌਪਲਿਫਟਿੰਗ ਕੀ ਇਮੀਗ੍ਰੈਂਟ ਸ਼ੌਪਲਿਫਟਿੰਗ ਕਰਦੇ ਆ। ਇਮੀਗ੍ਰੈਂਟ ਸ਼ੌਪਲਿਫਟਿੰਗ ਦੇ ਵਿੱਚ ਇੰਨੇ ਜ਼ਿਆਦਾ ਅੱਗੇ ਨਹੀਂ ਸੀਗੇ। ਜਿਹੜਾ ਸ਼ੌਪਲਿਫਟਿੰਗ ਵਾਲਾ ਜਿਹੜਾ ਕੰਮ ਸੀਗਾ, ਉਹ ਇੱਥੇ ਦੀਆਂ ਕਮਿਊਨਿਟੀਜ਼ ਹੀ ਜਿਹੜੀਆਂ ਕਰਦੀਆਂ ਸੀਗੀਆਂ, ਅਮਰੀਕਨਸ ਹੀ ਜਿਹੜੇ ਕਰਦੇ ਸੀਗੇ। ਜ਼ਿਆਦਾ ਕਰਦੇ ਆ। ਕੈਮਰੇ ਤੁਸੀਂ ਵੇਖੋ, ਵੀਡੀਓ ਤੁਸੀਂ ਦੇਖੋ, ਤੁਹਾਨੂੰ ਉਹਦੇ ਵਿੱਚ ਪਤਾ ਲੱਗ ਜਾਊਗਾ ਕਿ ਕਿੰਨੇ ਕੁ ਇਮੀਗ੍ਰੈਂਟ ਤੁਹਾਨੂੰ ਜਿਹੜੇ ਨਜ਼ਰ ਆਉਂਦੇ ਆ। ਪਰ ਜਿਹੜਾ ਉਹਨਾਂ ਦੀ ਗੱਲ ਨਹੀਂ ਹੋ ਰਹੀ, ਠੀਕ ਆ, ਉਹਨਾਂ ਨੂੰ ਨਹੀਂ ਇਹ ਕਹਿ ਰਹੇ ਕਿ ਤੁਹਾਨੂੰ ਮੈਂਡੇਟਰੀ ਡਿਟੇਨ ਕਰ ਲੈਣਾ ਵਾ। ਉਹਨਾਂ ਨੇ ਏਦਾਂ ਹੀ ਰਹਿਣਾ ਵਾ, ਏਦਾਂ ਹੀ ਚੱਲਣਾ ਉਹਨਾਂ ਦਾ। ਉਹ ਜੋ ਕਰਦੇ ਕਰੀ ਜਾਣ, ਉਹ ਇੱਥੋਂ ਦੇ ਰੂਲ ਦੇ ਹਿਸਾਬ ਨਾਲ ਚੱਲਣਾ ਹੈ, ਸਿਰਫ ਇਮੀਗ੍ਰੈਂਟਸ ਲਈ। ਕਿਉਂਕਿ ਹੁਣ ਇਮੀਗ੍ਰੈਂਟ ਦੀ ਤੇ ਸ਼ੌਪਲਿਫਟਿੰਗ ਵਾਲੀ ਪ੍ਰੋਬਲਮ ਸੀਗੀ ਨਹੀਂ ਕੋਈ, ਠੀਕ ਆ। ਤੇ ਜਿਹੜੇ ਇਹ ਸੀਗੇ ਕਿ ਇਹਨਾਂ ਨੇ ਇਮੀਗ੍ਰੈਂਟ ਜਿਹੜੇ ਕਿ ਕਿਉਂਕਿ ਉਹ ਬੰਦਾ ਇਮੀਗ੍ਰੈਂਟ ਸੀਗਾ, ਲੇਕਿਨ ਰਾਇਲੀ ਐਕਟ ਵਾਲਾ, ਇਹ ਨਹੀਂ ਕਿ ਰੇਪ ਦੇ ਜਾਂ ਮਰਡਰ ਦੇ ਪਹਿਲਾਂ ਕਾਨੂੰਨ ਨਹੀਂ ਸੀਗੇ, ਪਰ ਇਹ ਸੀਗਾ ਕਿ ਕਿਉਂਕਿ ਬੰਦਾ ਉਹ ਇਮੀਗ੍ਰੈਂਟ ਸੀਗਾ, ਉਹ ਕਹਿੰਦੇ ਹੁਣ ਲੇਕਿਨ ਰਾਇਲੀ ਦੀ ਜਿਹੜੀ ਚਰਚਾ ਜਿਹੜੀ ਉਹ ਹੈ ਕਿ ਸਿੰਪਥੀ ਵੋਟ ਜਿਹੜੀ ਹੈਗੀ ਹੈ ਕਿ ਜੇ ਇਦਾਂ ਦਾ ਕਾਨੂੰਨ ਆਪਾਂ ਪਾਸ ਕਰਾਂਗੇ, ਉਹਨੂੰ ਚੈਲੰਜ ਨਹੀਂ ਕਿਸੇ ਨੇ ਕਰਨਾ। ਕਿ ਜਦੋਂ ਬੰਦਾ ਹੁਣ ਜਿਹੜਾ ਟੌਫੀ ਵੀ ਚੱਕੀ ਨਾ, ਜਦੋਂ ਜੱਜ ਨੇ ਹੁਣ ਤੁਰਨਾ, ਉਹਨੇ ਇਹੀ ਦੇਖਣਾ ਕਿ ਲੈ ਵੀ ਇਹਨੇ ਰੇਕਨ ਰਾਇਲੀ ਦਾ ਜਿਹੜਾ ਰਾਇਲੀ ਐਕਟ, ਹਾਂਜੀ, ਉਹ ਲੈਵਲ ਦੀ ਉਹਦੇ ਦਿਮਾਗ 'ਚ ਡੀਮੋਨਾਈਜ਼ ਜਿਹੜਾ ਬੰਦਾ ਇੱਕ ਹੋ ਜਾਣਾ ਕਿ ਚੱਕੋ ਇਹਨਾਂ ਨੂੰ, ਫੜੋ, ਜੇਲ੍ਹ 'ਚ ਬੰਦ ਕਰੋ। ਤੇ ਹੁਣ ਚੱਕਰ ਸਿਰਫ ਇਹ ਪੈ ਗਿਆ ਕਿ ਜਿਹੜੇ ਹੁਣ ਲੋਕੀ ਹੈਗੇ ਆ, ਜਿਨ੍ਹਾਂ ਦੇ ਹੁਣ ਮੈਨਸਲੌਟਰ ਦੇ ਕੇਸ ਜਿਹੜੇ ਹੈਗੇ ਆ, ਠੀਕ ਆ, ਇਮੀਗ੍ਰੇਸ਼ਨ ਕੋਰਟ ਸਿਸਟਮ ਦੇ ਵਿੱਚ, ਅਸਾਈਲਮ ਦੇ ਵਿੱਚ ਉਹਨਾਂ ਨੇ ਜਾਣਾ, ਜਿਨ੍ਹਾਂ ਨੇ ਐਕਸੀਡੈਂਟ ਹੋਇਆ, ਬੰਦਾ ਮਰਿਆ ਵਾ, ਸ਼ੌਪਲਿਫਟਿੰਗ ਜਿਹੜੇ ਇਦਾਂ ਦੇ ਸੈਕਸ ਕ੍ਰਾਈਮ ਜਿਹਨਾਂ ਨੇ ਕੀਤੇ ਆ। ਚੱਕਰ ਇਹੀ ਪੈਂਦਾ ਸੀਗਾ ਕਿ ਪਹਿਲਾਂ ਆਪਾਂ ਕੋਰਟ ਸਿਸਟਮ ਦੇ ਵਿੱਚ ਵੇਟ ਕਰਦੇ ਸੀਗੇ ਤੇ ਦੇਖਦੇ ਸੀਗੇ ਕਿ ਫਾਈਨਲ ਆਊਟਕਮ ਕੀ ਆਂਦਾ। ਪਰ ਹੁਣ ਇਹ ਹੈ ਕਿ ਜਦੋਂ ਤੁਹਾਡੀਆਂ ਤਰੀਕਾਂ ਪਈਆਂ ਆ, ਤੋਂ ਪਹਿਲਾਂ ਵੀ ਡਿਪਾਰਟਮੈਂਟ ਨੇ ਸਿੱਧਾ ਜਿਹੜੀ ਮੋਸ਼ਨ ਪਾ ਕੇ ਕਿ ਇਹ ਬੰਦਿਆਂ ਨੂੰ ਚੱਕੋ, ਠੀਕ ਆ। ਸੋ ਇਹ ਚੀਜ਼ ਜਿਹੜੀ ਆ ਕਾਫੀ ਵੱਡੀ ਜਿਹੜੀ ਚੇਂਜ ਇਹਦੀ ਹੈਗੀ ਆ। ਤੇ ਹੁਣ ਮੈਂ ਸਾਰਿਆਂ ਨੂੰ ਤਾਂ ਨਹੀਂ ਕਾਲ ਕਰਕੇ ਕਰ ਸਕਦਾ, ਪਰ ਜਿਹਨਾਂ ਦੇ ਵੀ ਹੁਣ ਕ੍ਰਿਮੀਨਲ ਅਫੈਂਸਿਸ ਜਿਹੜੇ ਸੀਗੇ, ਠੀਕ ਆ, ਉਹਨਾਂ ਨੂੰ ਇਹ ਹੈ ਕਿ ਤੁਹਾਨੂੰ ਇੱਕ ਨੋਟਿਸ ਜਿਹੜਾ ਪਹੁੰਚ ਗਿਆ ਕਿ ਯਾਰ ਇਹ ਚੀਜ਼ ਹੋਣੀ ਆ, ਠੀਕ ਆ। ਤੇ ਜਿਹੜੇ ਵੀ ਤੁਹਾਡੇ ਕ੍ਰਿਮੀਨਲ ਵਕੀਲ ਜੇ ਕੋਈ ਹੈਗੇ ਆ, ਜਿਹਨਾਂ ਦੇ ਵੀ ਚੱਲਦੇ ਆ, ਉਹ ਆਪਣੇ ਜਿਹੜਾ ਹੈਗਾ ਕਿ ਐਕਸਪੀਡਾਈਟਡ ਰਿਵਿਊ, ਜਿਹੜਾ ਕੋਈ ਕੇਸ ਕੂਸ ਨੂੰ ਲਟਕਾਉਣ ਦੇ ਵਿੱਚ ਕਿਸੇ ਨੂੰ ਕੋਈ ਫਾਇਦਾ ਨਹੀਂ ਹੈਗਾ। ਸੋ ਇਹ ਹੈਗਾ ਕਿ ਹੁਣ ਜਿਹੜੀ ਉਹਨਾਂ ਨੇ ਚੀਜ਼ ਕਹੀ ਹੈ ਕਿ ਤੁਹਾਡੇ ਤੇ ਭਾਵੇਂ ਸਿਰਫ ਚਾਰजेस ਲੱਗੇ ਆ, ਭਾਵੇਂ ਸਿਰਫ ਤੁਹਾਡੀ ਅਰੈਸਟ ਹੋਈ ਆ, ਜਾਂ ਤੁਸੀਂ ਐਡਮਿਟ ਕਰਦੇ ਆ ਕਿ ਕੋਪ ਨੂੰ ਤੁਸੀਂ ਕਹਤਾ ਸੀ ਕਿ ਹਾਂ ਮੈਂ ਕੀਤਾ ਸੀਗਾ, ਜਾਂ ਤੁਸੀਂ ਮੰਨ ਲਿਆ, ਤੇ ਫਿਰ ਤੁਹਾਨੂੰ ਮੈਂਡੇਟਰੀ ਡਿਟੇਨ ਜਿਹੜਾ ਕੀਤਾ ਜਾ ਸਕਦਾ। ਸੋ ਮਤਲਬ ਇਹ ਬਹੁਤ ਖਤਰਨਾਕ ਇੱਕ ਹਿਸਾਬ ਦੇ ਨਾਲ ਜਿਹੜੀ ਉਹ ਚੀਜ਼ ਆ, ਨੋ ਡਾਊਟ ਉਹ ਰਾਹ ਸਿੱਧੇ ਕਰਨ ਦੇ ਲਈ ਆ, ਪਰ ਇਹ ਫੋਕਸ ਸਿਰਫ ਤੇ ਸਿਰਫ ਜਿਹੜਾ ਇਮੀਗ੍ਰੈਂਟਸ ਦੇ ਉੱਤੇ ਹੀ ਜਿਹੜਾ ਇਸ ਐਕਟ ਦੇ ਵਿੱਚ ਹੈਗਾ ਆ। ਇੱਥੋਂ ਦੇ ਕੀ ਇਹ ਜਿਹੜੀ ਚੀਜ਼ ਗ੍ਰੀਨ ਕਾਰਡ ਹੋਲਡਰ ਤੇ ਵੀ ਲਾਗੂ ਹੋ ਸਕਦੀ ਹੈ ਕਿ ਨਹੀਂ ਆ, ਕਿ ਸਿਰਫ ਜਿਹੜੇ ਇਮੀਗ੍ਰੇਸ਼ਨ ਪ੍ਰੋਸੈਸ ਦੂਜੇ ਆ ਉਹਨਾਂ ਤੇ ਹੀ ਲਾਗੂ ਹੈ? ਜਿਹੜਾ ਗ੍ਰੀਨ ਕਾਰਡ ਹੋਲਡਰ ਹੈਗਾ, ਉਹ ਵੀ ਜਦੋਂ ਇਦਾਂ ਦਾ ਕ੍ਰਾਈਮ ਕਰ ਦਿੰਦਾ ਕਿ ਜਿਹਦੇ ਵਿੱਚ ਉਹ ਇਨਐਡਮਿਸਿਬਲ ਹੈਗਾ, ਠੀਕ ਆ, ਉਹਨੂੰ ਵੀ ਜਿਹੜਾ ਸਪੈਸ਼ਲੀ ਫੈਲਨੀਜ਼ ਜਿੰਨੀਆਂ ਹੋ ਗਈਆਂ, ਤੇ ਉਹਨੂੰ ਵੀ ਜਿਹੜਾ ਸੀਗਾ ਪ੍ਰੋਸੀਡਿੰਗ 'ਚ ਪਾਇਆ ਜਾ ਸਕਦਾ, ਗ੍ਰੀਨ ਕਾਰਡ ਵਾਪਸ ਜਿਹੜਾ ਲਿਆ ਜਾ ਸਕਦਾ। ਸੋ ਇਹ ਵੀ ਆਪਾਂ ਚੀਜ਼ ਨੋਟਿਸ ਕਰ ਰਹੇ ਹਾਂ ਵੀ, ਜਾਂ ਨੋਟਿਸ ਦੇ ਵਿੱਚ ਆਊਗੀ ਇਵੈਂਚੁਅਲੀ, ਵੀ ਅੱਗੇ ਮਲਟੀਪਲ ਫੈਲਨੀਜ਼ ਦੇ ਕਰਕੇ ਜਾਂ ਮਲਟੀਪਲ DUIs ਤੋਂ ਬਾਅਦ ਦੇ ਵਿੱਚ ਹੀ ਇਦਾਂ ਦੀਆਂ ਚੀਜ਼ਾਂ, ਕਾਰਵਾਈ, ਗ੍ਰੀਨ ਕਾਰਡ ਨੂੰ ਵਾਪਸ ਲੈਣ ਵਾਲੀ ਗੱਲ ਹੋ ਸਕਦੀ ਆ। ਹੋ ਸਕਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਵਿਦ ਵਨ ਆਫੈਂਸ ਉਹ ਤੁਹਾਨੂੰ ਇਹਦੇ ਲਈ ਐਲੀਜੀਬਲ ਇੱਕ ਹਿਸਾਬ ਦੇ ਨਾਲ ਕਰ ਦੇਣੀ ਆ, ਤੁਹਾਨੂੰ ਇਸ ਰਾਹ ਦੇ ਉੱਤੇ ਤੋਰ ਦੇਣੀ ਵੀ ਹੋ ਸਕਦਾ। ਹੁਣ ਜਿਹਨੂੰ 2 DUIਆਂ ਮਿਲੀਆਂ, ਮਤਲਬ ਆਬਵੀਅਸਲੀ ਕਿ ਬੰਦਾ ਸੁਧਰ ਹੀ ਨਹੀਂ ਰਿਹਾ, ਕਿ ਤੁਸੀਂ ਦੂਜਿਆਂ ਦੀ ਲਾਈਫ ਜਿਹੜੀ ਡੇਂਜਰ 'ਚ ਪਾ ਰਹੇ ਹੋ। ਸਾਡੀ ਖੁਦ ਦੀ ਫੈਮਿਲੀ 'ਚ ਹੁਣ ਇੱਕ ਐਕਸੀਡੈਂਟ ਸੀਗਾ, ਹਨਾ, ਕਿ ਬੰਦਾ ਬਿਨਾਂ ਮਤਲਬ ਦੇ ਜਿਹੜਾ ਆਪਣਾ ਕੰਮ ਕਰ ਰਿਹਾ, ਕਿ ਜਿਹੜਾ ਹੁਣ
ਬਿਲਕੁਲ ਟੰਗਣਾ ਚਾਹੀਦਾ, ਮਤਲਬ ਕੋਈ ਰਹਿਮ ਨਹੀਂ ਕਰਨਾ ਚਾਹੀਦਾ। ਮਤਲਬ ਸੈਕੰਡ DUI ਤਾਂ ਮਤਲਬ ਕਿ ਤੁਹਾਨੂੰ ਇੱਕ ਵਾਰੀ ਪਹਿਲਾਂ ਹੀ ਜੱਜ ਨੇ ਕਹਿ ਦਿੱਤਾ ਕਿ ਬਾਈ ਹਟ ਜਾ, ਤੇ ਤੁਸੀਂ ਕਹਿ ਰਹੇ ਆ ਕਿ ਮੈਂ ਡਿਸਰਿਗਾਰਡ ਕਰਦਾ ਲੋਕਾਂ ਦਾ ਵੀ ਤੇ ਕੋਰਟ ਸਿਸਟਮ ਦਾ ਵੀ, ਤੇ ਮੈਂ ਕਿੰਗ ਆ, ਤੇ ਫਿਰ ਬਸ ਫਿਰ ਲਾਅ ਦੇ ਹਿਸਾਬ ਨਾਲ ਹੀ ਆ। ਸੋ ਕਈ ਜਗ੍ਹਾ ਜਿਹੜੇ ਇਹ ਕਾਨੂੰਨ ਹੈਗੇ ਆ ਸਹੀ ਵੀ ਹੈਗੇ ਆ, ਖਿੱਚ ਜਿਹੜੇ ਕਰਨੀ ਚਾਹੀਦੀ ਆ, ਡਿਸਿਪਲਿਨ ਇੱਕ ਜਿਹੜਾ ਲੈ ਕੇ ਆਉਣਾ ਚਾਹੀਦਾ। ਆਪਣੇ ਬੰਦੇ ਹਿੱਟ ਐਂਡ ਰਨ ਚ ਵੀ ਕਈ ਵਾਰੀ ਇਨਵੋਲਵ ਹੋ ਜਾਂਦੇ। ਰੀਸੈਂਟਲੀ ਮੈਂ ਕਿਸੇ ਦੀ ਗਲੋਬਸ ਦੀ ਵੀਡੀਓ ਦੇਖੀ ਸੀ ਗੈਸ ਸਟੇਸ਼ਨ ਦੇ ਉੱਤੇ। ਉਹ ਮੁੰਡੇ ਆਏ ਸੀ, ਹੁਣ ਕਿਉਂਕਿ ਚਲੋ ਮੈਂ ਕਿਸੇ ਨੂੰ ਬਲਾਸਟ ਤੇ ਨਹੀਂ ਲਾਉਣਾ, ਉਹ ਫੋਟੋਆਂ ਜਿਹੜੀਆਂ ਅਕਸਰ ਲਾਉਂਦੇ ਆ ਯੱਕੇ ਜੇ ਅੱਜ ਕੱਲ੍ਹ ਬਹੁਤ ਲਾਏ ਹੁੰਦੇ ਆ ਨਾ ਗੱਡੀਆਂ ਦੇ ਉੱਤੇ, ਪਛਾਣ ਹੋ ਜਾਂਦੇ ਆ ਵੀ ਕਿਹੜੀ ਕਮਿਊਨਿਟੀ ਦੇ ਨਾਲ ਸੰਬੰਧਿਤ ਆ। ਉਹ ਗੱਡੀ ਮਾਰ ਕੇ ਭੱਜ ਗਏ ਉੱਥੋਂ। ਹੁਣ ਜੇ ਉਹ ਮੰਨ ਲਓ ਉਹਨਾਂ ਦਾ ਕੇਸ ਅਸਾਈਲਮ ਵਾਲਾ ਜਾਂ ਚੱਲ ਰਿਹਾ ਆ, ਜਾਂ ਇਸ ਕੈਟਾਗਰੀ ਦੇ ਵਿੱਚ ਸੀਗੇ, ਉਹ ਹਿੱਟ ਐਂਡ ਰਨ ਕਰਕੇ ਚਲੇ ਗਏ ਆ, ਉਹਨਾਂ ਦੇ ਉੱਤੇ ਜੇ ਮੰਨ ਲਓ ਬਾਅਦ ਚ ਗੱਡੀ ਦੀ ਨੰਬਰ ਦੀ ਪਲੇਟ ਦੇ ਹਿਸਾਬ ਦੇ ਨਾਲ ਚਾਰਜ ਲੱਗ ਜਾਂਦੇ ਆ, ਤਾਂ ਉਹ ਵੀ ਇਸ ਦੇ ਅੰਡਰ ਇਨਐਡਮਿਸਿਬਲ ਹੋ ਜਾਣਗੇ, ਮੈਂਡੇਟਰੀ ਡਿਟੈਂਸ਼ਨ ਚ ਜਾ ਸਕਦੇ ਆ। ਜੇ ਸੀਰੀਅਸ ਬੋਡੀਲੀ ਇੰਜਰੀ ਕਿਸੇ ਨੂੰ ਹੋਈ ਹੈ ਤਾਂ ਹਾਂਜੀ ਬਿਲਕੁਲ ਜਾ ਸਕਦੇ ਆ। ਤੇ ਬਾਕੀ ਡਿਪੈਂਡਿੰਗ ਅਪਨ ਸਟੇਟ ਟੂ ਸਟੇਟ ਹਿੱਟ ਐਂਡ ਰਨ ਦੀ ਜਿਹੜੀ ਸਜ਼ਾ ਵੀ ਜ਼ਿਆਦਾ ਹੋ ਜਾਂਦੀ ਹੈ ਨਾਰਮਲ ਨਾਲ। ਸੋ ਉਹਦਾ ਆਪਣਾ ਅਲੱਗ ਤੋਂ ਜਿਹੜੀ ਹੋਰ ਤੁਸੀਂ ਡੂੰਘੇ ਪਾਣੀ 'ਚ ਜਿਹੜੇ ਚੱਲ ਜਾਂਦੇ ਆ। ਸੋ ਹੁਣ ਕੈਮਰੇ ਕੁਮਰੇ ਹੁੰਦੇ ਆ, ਤੇ ਲਾਇਸੈਂਸ ਪਲੇਟ ਵਗੈਰਾ ਉਹ ਤਾਂ ਕੈਮਰੇ ਦੀ ਹੁਣ ਟੈਕਨੋਲੋਜੀ ਇਦਾਂ ਦੀ ਆ ਕਿ ਉਹ ਸਪੈਸ਼ਲੀ ਤੁਸੀਂ ਉਹਨਾਂ ਨੂੰ ਉਹ ਦਿੰਦੇ ਆ ਕਿ ਨੰਬਰ ਪਲੇਟ ਜਿਹੜੀ ਸਕੂਨ ਕਰਨ ਲਈ, ਉਹ ਕਈਆਂ ਨੇ ਉਹ ਲਾਇਆ ਹੁੰਦਾ ਆਪਣਾ ਕਿ ਇਹ ਧੁੰਦਲੀ ਹੋ ਜਾਊਗੀ, ਏਦਾਂ ਹੋ ਜਾਊਗੀ, ਏਦਾਂ ਹੋ ਜਾਊਗੀ। ਕੁਛ ਨਹੀਂ ਹੈਗਾ। ਕੈਮਰੇ ਮਤਲਬ ਸਪੈਸ਼ਲੀ ਜਿਹੜੀ AI ਹੈਗੀ ਉਹ ਡੈਡੀਕੇਟਡ ਇਸ ਚੀਜ਼ ਨੂੰ ਹੈਗੀ ਆ ਕਿ ਨੰਬਰ ਪਲੇਟ ਕਿੱਦਾਂ ਕੈਪਚਰ ਕਰਨੇ ਆ। ਉਹ ਸੜਕ ਤੇ ਜਿੰਨੀਆਂ ਗੱਡੀਆਂ ਗੁੱਡੀਆਂ ਲੰਘਦੀਆਂ ਸਾਰਿਆਂ ਨੇ ਆਪਣੇ ਆਪ ਹੀ ਉਹ ਡੇਟਾਬੇਸ 'ਚ ਸੇਵ ਕਰੀ ਜਾਂਦੀਆਂ। ਉਹਦੇ ਵਿੱਚ ਕੋਈ ਏਦਾਂ ਦਾ ਨਹੀਂ ਕਿ ਉਹਨੇ ਕੋਈ ਦੇਖ ਕੇ ਬੜਾ ਔਖਾ ਉਹਦੇ ਕੰਮ ਲੱਭਣਾ। ਸੋ ਗੱਲ ਇਹ ਹੈ ਕਿ ਭਾਈ ਗਲਤ ਸੰਗਤ ਤੋਂ ਦੂਰ ਰਹੋ, ਜਿਹੜਾ ਮੇਨ ਮੈਸੇਜ ਜਿਹੜਾ ਹੈਗਾ। ਜਿਹੜੇ ਕਿਤੇ ਲੜਾਈ ਹੁੰਦੀ ਆ, ਜਦੋਂ ਤੁਸੀਂ ਨਾਲ ਹੋ ਜਾਂਦੇ ਆ, ਐਕਸੈਸਰੀ ਬਣ ਜਾਂਦੇ ਆ ਕਿਸੇ ਕ੍ਰਾਈਮ ਦੀ, ਫੈਲਨੀ ਦੀ, ਜਾਂ ਉਹਨਾਂ ਚੀਜ਼ਾਂ ਦੀ, ਤੁਸੀਂ ਵੀ ਨਾਲ ਹੀ ਰਗੜ ਹੋ ਜਾਣਾ। ਜਿਹੜਾ ਉਹ ਕਹਾਵਤ ਆ ਨਾ ਵੀ ਆਟੇ ਨਾਲ ਘੁਣ ਵੀ ਪਿਸਦਾ ਆ, ਤਾਂ ਉਹ ਚੀਜ਼ ਹੋਣੀ ਹੋਈ ਆ। ਤੇ ਇਹਦਾ ਓਬਵੀਅਸਲੀ ਇਹਦੇ ਵਿੱਚ ਬਹੁਤ ਸਾਰੇ ਇਦਾਂ ਦੇ ਹੋਣੇ ਜਿਨ੍ਹਾਂ ਦੇ ਨਾਲ ਨਜਾਇਜ਼ ਹੋ ਜਾਣੀ ਆ। ਹੁਣ ਟਿਰਕੇ ਨਾ ਜੇ ਵੀ ਇਹ ਆਮ ਹੀ ਗੱਲ ਆ, ਹੁਣ ਲੋਕ ਇੱਕ ਦੂਜੇ ਦੇ ਉੱਤੇ ਪ੍ਰਤੀ ਸ਼ਿਕਾਇਤਾਂ ਵੀ ਕਰਦੇ ਆ, ਝੂਠੇ ਚਾਰਜ ਵੀ ਲਵਾ ਸਕਦੇ ਆ, ਝੂਠੇ ਚਾਰਜ ਵੀ ਜਿਹੜੇ ਉਹ ਪਾ ਸਕਦੇ ਆ। ਸੋ ਉਹਨਾਂ ਦਾ ਨਿਤਾਰਾ ਕਰਨਾ ਹੁਣ ਬਹੁਤ ਜਲਦੀ ਉਹਨਾਂ ਲੋਕਾਂ ਦੇ ਲਈ ਹੋਊਗਾ। ਆਈ ਡੋਂਟ ਨੋ ਕੋਰਟ ਸਿਸਟਮ ਦੇ ਵਿੱਚ ਇੰਨੀ ਤੇਜ਼ੀ ਦੇ ਨਾਲ ਉਹ ਹੋ ਸਕੂਗਾ, ਨਹੀਂ ਹੋ ਸਕੂਗਾ। ਪਰ ਜੇ ਉਸ ਦਰਮਿਆਨ ਤੁਸੀਂ ਅੜਿੱਕੇ ਆ ਗਏ ਤੇ ਲਿੰਕਨ ਰਾਇਲੀ ਐਕਟ ਤੁਹਾਡੇ ਉੱਤੇ ਲੱਗ ਗਿਆ, ਤਾਂ ਹੋ ਸਕਦਾ ਵੀ ਤੁਹਾਨੂੰ ਜਿਹੜੀ ਇਹ ਚੀਜ਼ਾਂ ਜਿਹੜੀਆਂ ਉਹ ਮਹਿੰਗੀਆਂ ਜਿਹੜੀਆਂ ਉਹ ਪੈ ਸਕਦੀਆਂ। ਸੋ ਬੀ ਲਾ ਅਬਾਈਡਿੰਗ, ਮੁੱਖ ਦੀ ਗੱਲ ਜਿਹੜੀ ਇਹ ਹੈਗੀ ਆ ਵੀ ਸਹੀ ਤੁਰੋ, ਸਹੀ ਢੰਗ ਦੇ ਨਾਲ ਚੱਲੋ, ਲੀਗਲੀ ਜਿਹੜੀਆਂ ਚੀਜ਼ਾਂ ਆ ਉਹ ਕਰੋ, ਇਲੀਗਲ ਕੰਮ ਤੋਂ ਭਾਈ ਦੂਰ ਹੋ ਜਾਓ। ਤੇ ਅੱਛਾ ਅਟਾਰਨੀ ਟਿਰਕੇਣਾ ਜੀ, ਹੁਣ ਇਹ ਇੱਕ ਵਾਰੀ ਫਿਰ ਤੁਸੀਂ ਥੋੜਾ ਜਿਹਾ ਦੱਸ ਦਿਓ, ਤੁਹਾਡੇ ਵੀ ਕਈ ਕਲਾਇੰਟ ਹੋਣਗੇ ਜਿਨ੍ਹਾਂ ਦੇ ਉੱਤੇ ਕਈ ਤਰੀਕੇ ਦੇ ਜਿਹੜੇ ਚਾਰਜਿਸ ਹੋ ਸਕਦੇ ਆ ਵੀ ਲੱਗੇ ਹੋਣ, ਕੋਈ ਅਰੈਸਟ ਹੋਇਆ ਹੋਵੇ, ਕੋਈ ਕਿਸੇ ਦੀ ਕਨਵਿਕਸ਼ਨ ਹੋਈ ਹੋਵੇ, ਜਾਂ ਹੋਰ ਵੀ ਵਕੀਲਾਂ ਕੋਲ ਇਦਾਂ ਦੇ ਬੰਦੇ ਹੋਣਗੇ। ਉਹਨਾਂ ਲੋਕਾਂ ਦਾ ਹੁਣ ਕੀ ਬਣੂਗਾ? ਉਹਨਾਂ ਲੋਕਾਂ ਜਿਹੜੇ ਲਿੰਕਨ ਰਾਇਲੀ ਐਕਟ ਦੇ ਵਿੱਚ ਉਸਦੇ ਕਹਿ ਲਓ ਵੀ ਉਸਦੇ ਅਮਰੇਲਾ ਦੇ ਵਿੱਚ ਆ ਗਏ ਆ, ਜਾਂ ਉਸਦੇ ਅੜਿੱਕੇ ਦੇ ਵਿੱਚ ਆ ਜਾਣਗੇ, ਉਹਨਾਂ ਦਾ ਭਵਿੱਖ ਕੀ ਆ ਹੁਣ? ਸੋ ਪਹਿਲੀ ਗੱਲ ਤਾਂ ਇਦਾਂ ਕਿ ਹੁਣ ਜੇ ਤਾਂ ਬੰਦੇ ਨੂੰ ਪਹਿਲਾਂ ਪਤਾ ਹੋਵੇ ਕਿ ਯਾਰ ਇਹ ਮਾੜਾ ਬੰਦਾ, ਉਹਨੂੰ ਤਾਂ ਬੰਦਾ ਆਫਿਸ ਨਾ ਵੜਨ ਦੇਵੇ। ਜੇ ਪਹਿਲਾਂ ਪਤਾ ਹੋਵੇ, ਆਪਾਂ ਗੱਲ ਕਰ ਰਹੇ ਹਾਂ ਕਿ ਹੁਣ ਦੇਖੋ ਕਿ ਇਮੀਗ੍ਰੈਂਟ ਆਇਆ, ਉਹਨੇ ਨਵੇਂ ਨੇ ਬੰਦੇ ਨੇ ਕੇਸ ਲਵਾ ਲਿਆ ਜਾਂ ਕਿੱਦਾਂ ਵੀ ਹੈ ਨਾ ਪਹਿਲੇ ਮਹੀਨੇ। ਇਹ ਤਾਂ ਹੁਣ ਬਾਅਦ ਦੀਆਂ ਗੱਲਾਂ ਨਾ, ਕਿ 10ਵੇਂ ਮਹੀਨੇ ਕੀ ਹੋਣਾ, 12ਵੇਂ ਮਹੀਨੇ ਕੀ ਹੋਣਾ, ਤਰੀਕ ਤੋਂ ਪਹਿਲਾਂ ਕੀ ਹੋਣਾ। ਕਈ ਵਾਰੀ ਤਾਂ ਏਦਾਂ ਵੀ ਹੋਇਆ ਕਿ ਬੰਦੇ ਉਹ ਸੋਚਦੇ ਆ ਕਿ ਮੈਂ ਦੱਸਣਾ ਹੀ ਨਹੀਂ ਵਕੀਲ ਨੂੰ, ਇਮੀਗ੍ਰੇਸ਼ਨ ਨੂੰ, ਤਾਂ ਕੋਰਟ ਦੇ ਵਿੱਚ ਜਾਂਦੇ ਆ ਜੱਜ ਮਰੇ, ਉੱਥੇ ਜਾ ਕੇ ਪਤਾ ਲੱਗਦਾ ਕਿ ਯਾਰ ਇਹਦਾ ਏਦਾਂ ਵਾ ਬੈਕਗਰਾਉਂਡ ਚੱਕਦਾ। ਤੇ ਉਹ ਕਨਵੀਨੀਅੰਟਲੀ ਬੰਦਾ ਕਹਿੰਦਾ ਮੈਂ ਭੁੱਲ ਗਿਆ ਸੀਗਾ। ਮੈਂ ਲੈ ਦੱਸ, ਇਹ ਕਿਹੜਾ ਭੁੱਲਣ ਵਾਲੀ ਜਿਹੜੀ ਚੀਜ਼ ਆ। ਤੇ ਹਾਂਜੀ, ਉਹਨਾਂ ਦਾ ਦੇਖੋ ਕਿਸੇ ਲੈਵਲ ਤੱਕ ਆਪਾਂ ਜਿਹੜਾ ਸੀਗਾ, ਸਾਨੂੰ ਵੀ ਨਿਊਟਰਲ ਜਿਹੜਾ ਐਜ਼ ਅ ਕਮਿਊਨਿਟੀ ਹੋਣਾ ਪੈਣਾ, ਠੀਕ ਹੈ। ਤੇ ਹਰੇਕ ਮਤਲਬ ਜੇ ਐਗਜ਼ਾਮਪਲ ਆਪਾਂ ਉਦਾਂ ਹੀ ਗੱਲ ਕਰਨ ਲੱਗੀਏ ਤਾਂ ਭਾਵੇਂ ਸਾਰਾ ਦਿਹਾੜੀ ਲਾ ਦਈਏ ਕਿ ਕੀ ਹੋਇਆ, ਹੋਰ ਕਹਾਣੀ ਸੁਣਾ, ਉਹ ਕਹਾਣੀ ਸੁਣਾ। ਪਰ ਗੱਲ ਇਹ ਹੈ ਕਿ ਸਪੈਸ਼ਲੀ ਜਿਹੜੇ ਸਭ ਤੋਂ ਜ਼ਿਆਦਾ ਕ੍ਰਾਈਮ ਜਿਹੜੇ ਹੈਗੇ ਉਹ ਨਸ਼ੇ ਪੱਤੇ ਵਾਲੇ ਜਿਹੜੇ ਹੈਗੇ ਆ, ਉਹ ਜਿਹੜੀ ਚੀਜ਼ ਸੀਗੀ ਮਤਲਬ ਕਾਫੀ ਹਾਈ ਪਰਸੈਂਟੇਜ ਜਿਹੜੀ ਹੈਗੀ ਆ। ਮੈਨੂੰ ਹੁਣ ਸਟੈਟਸ ਨਹੀਂ ਪਤਾ, ਪਰ ਜੇ ਇਹ ਸਾਰੇ ਓਪੀਆਈਡ ਜੇ ਟੈਸਟ ਟੁਸਟ ਕਰਨ, 40-50% ਮੇਰੇ ਖਿਆਲ ਜਨਤਾ ਨਹੀਂ ਚਲਾ ਸਕਦੀ ਟਰੱਕ ਬਿਨਾਂ ਨਸ਼ਾ ਪੱਤਾ ਕੀਤੇ। ਤੇ ਉਹਦਾ ਹੁਣ ਕਈ ਵਾਰੀ ਕੀ ਹੈ ਕਿ ਕੋਰਟ ਦੇ ਵਿੱਚ ਕਿੱਦਾਂ ਹੁਣ ਪਤਾ ਲੱਗਦਾ ਕਿ ਬੰਦਾ, ਸਵਾਲ ਤੁਸੀਂ ਕਰ ਰਹੇ ਨਾ ਕਿ ਉਹਦਾ ਕੇਸ ਆ ਬਣਾ ਰਹੇ ਆ, ਸਵਾਲ ਜਵਾਬ ਪੁੱਛ ਰਹੇ ਆ, ਉਹ ਬੰਦਾ ਇਰੀਟੇਟ ਹੋ ਰਿਹਾ ਤੁਹਾਡੇ ਨਾਲ ਕਿ ਯਾਰ ਇਹ ਵਕੀਲ ਮੇਰੇ ਤੋਂ ਸਵਾਲ ਕਿਉਂ ਪੁੱਛ ਰਿਹਾ ਹੈਗਾ, ਕਿ ਮੇਰੇ ਤੋਂ ਇਹਨੇ ਪੁੱਛ ਕਿੱਦਾਂ ਲਿਆ ਮੇਰੇ ਕੇਸ ਬਾਰੇ। ਇਹ ਨਹੀਂ ਕਿ ਵਧੀਆ ਹੋ ਜਾਊ ਅੱਗੇ ਆ।
ਉਹ ਬੈਠਣ 'ਚ ਪ੍ਰੋਬਲਮ ਹੋ ਜਾਂਦੀ ਹੈ ਕਈ ਵਾਰੀ ਕਿ 3 ਘੰਟੇ ਜਿਹੜੇ ਕੋਰਟ ਵਿੱਚ ਬਹਿਣੇ ਆ ਕੁਰਸੀ ਤੇ ਸਿੱਧਾ ਹੀ ਨਹੀਂ ਬਿਹਾ ਜਾ ਰਿਹਾ ਬੰਦੇ ਕੋਲ। ਕਦੀ ਹੱਥ ਇੱਧਰ ਨੂੰ ਹਿੱਲ ਰਹੇ, ਕਦੀ ਪਸੀਨਾ, ਕਦੀ ਬ੍ਰੇਕ ਲੈ ਰਿਹਾ ਜੱਜ ਕੋਲ ਜਾ ਕੇ, ਮੂੰਹ ਤੇ ਪਾਣੀ ਮਾਰਿਆ ਰੈਸਟਰੂਮ 'ਚ ਜਾ ਕੇ। ਸੋ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਮਤਲਬ ਕਿ ਜੱਜ ਵੀ ਹੁਣ ਕਈ ਵਾਰੀ ਉਹ ਪੁੱਛਦਾ ਕਿ ਕਹਿੰਦਾ ਐਵਰੀਥਿੰਗ ਆਲ ਰਾਈਟ। ਮੈਂ ਕਿਹਾ ਯਾਰ ਹੁਣ ਇਹਨੂੰ ਕੀ ਜੱਜ ਨੂੰ ਇਹਦਾ ਉਹ ਆ ਮਤਲਬ ਕਿ ਬੰਦੇ ਦਾ ਰੰਗ ਹੀ ਬਦਲੀ ਜਾ ਰਿਹਾ ਬੈਠੇ ਦਾ ਕੋਰਟ ਦੇ ਮੂਹਰੇ। ਬੈਠੇ ਦੇ ਰੰਗ ਦੇ ਮੂੰਹ ਤੇ ਹਾਵ ਭਾਵ ਜਿਹੜੇ ਡਿਫਰੈਂਟ ਆ ਗਏ ਆ। ਤਾਂ ਹੁਣ ਇਹ ਹੈ ਕਿ ਜਿਹੜਾ ਕੀ ਇਹਦੇ ਵਿੱਚ ਕੋਈ ਕਰ ਸਕਦਾ, ਨਹੀਂ ਕਰ ਸਕਦਾ ਕੁਛ। ਕੌਣ ਹੈ ਕੋਈ ਮਤਲਬ ਕੀ ਕਰੂਗਾ? ਵਕੀਲ ਮੱਤ ਦਊਗਾ, ਘਰ ਦੇ ਮੱਤ ਦਊਗੇ, ਕੀ ਹੋਊਗਾ? ਕੁਛ ਨਹੀਂ ਹੋ ਸਕਦਾ ਇਹਦਾ। ਫਿਰ ਇਹ ਹੈ ਕਿ ਕੰਮ ਤਾਂ ਆਪਣਾ ਯੂਨੀਵਰਸਲ ਹੀ ਆ ਸਾਰਿਆਂ ਦਾ, ਟਰੱਕਿੰਗ ਦਾ। ਤਾਂ ਬਾਕੀ ਤੁਸੀਂ ਆਪ ਹਿਸਾਬ ਲਾ ਲਓ ਕਿ ਹੁਣ ਇਹ ਤਾਂ ਉਹੀ ਆ ਕਿ ਭਾਈ ਕਿਹਦੀ ਮਾੜੀ ਕਿਸਮਤ ਆ, ਕਿਹਨੂੰ ਏਦਾਂ ਦਾ ਬੰਦਾ ਟੱਕਰਦਾ ਵਾ ਅੱਗੇ। ਤੇ ਜਿਹੜੇ ਪੁਰਾਣੇ ਟਰੱਕਰ ਹੈਗੇ ਉਹਨਾਂ ਕੋਲ ਤੁਸੀਂ ਪੁੱਛੋ ਕਿੱਦਾਂ ਉਹ ਤੁਹਾਨੂੰ ਆਪ ਦੱਸ ਦੂਗੇ ਕਿ ਕੀ ਚੇਂਜ ਹੋਇਆ, ਕੀ ਨਹੀਂ ਚੇਂਜ ਹੋਇਆ। ਇਹਦੇ ਵਿੱਚ ਆਪਣਾ ਜਿਹੜਾ ਸੀਗਾ ਇਹ ਤਾਂ ਸਾਹਮਣੇ ਹੀ ਆ ਸਾਰਿਆਂ ਦੇ, ਇਹ ਕਿਹੜਾ ਕੋਈ ਲੁਕੀ ਹੋਈ ਜਿਹੜੀ ਚੀਜ਼ ਹੈਗੀ ਆ। ਸਭ ਤੋਂ ਜ਼ਿਆਦਾ ਕ੍ਰਾਈਮ ਤਾਂ ਉਹ ਵਾਲੀ ਚੀਜ਼ 'ਚੋਂ ਜਿਹੜੇ ਆ ਰਹੇ ਆ, ਠੀਕ ਆ, ਕਿ ਐਡੀ ਹੈਵੀ ਮਸ਼ੀਨਰੀ ਜਿਹੜੀ ਆਪਰੇਟ ਕਰਨੀ ਅੰਡਰ ਦਾ ਇਨਫਲੂਐਂਸ, ਉਹ ਜਿਹੜਾ ਚੱਕਰ ਹੈਗਾ ਸਭ ਤੋਂ ਜ਼ਿਆਦਾ ਮੇਨ। ਬਿਲਕੁਲ ਡੇਂਜਰਸ ਆ ਬਾਕੀਆਂ ਲਈ ਵੀ। ਹਾਂ, ਦੂਸਰਾ ਹੁਣ ਜਿਹੜਾ ਅੱਗੇ ਸੀਗਾ ਲੌਗਬੁੱਕ ਲੂਗਬੁੱਕ ਵਾਲਾ ਚੱਲਦਾ ਸੀਗਾ ਕਿ ਜ਼ਿਆਦਾ ਚਲਾ ਲਈ, ਨਹੀਂ ਕੀਤਾ ਕਿ ਪੈਸੇ ਏਦਾਂ ਹੀ ਬਣਦੇ ਆ। ਉਹ ਵਾਲਾ ਵੀ ਸੀਗਾ ਕਿ ਢਿੱਲ ਇਹਨਾਂ ਨੇ ਦਿੱਤੀ ਸੀਗੀ ਤਾਂ ਲੋਕੀ ਲੈਂਦੇ ਸੀਗੇ। ਹੁਣ ਜਦੋਂ ਆ ਕੇ ਜੇ ਖਿੱਚੂਗਾ ਇਹ ਕੰਮ ਕੁਮ ਜਿਹਾ ਥੋੜਾ ਜਿਹਾ, ਉਹਨੂੰ ਵੀ ਫੈਲਨੀ ਫੁਲਨੀ ਕਲਾਸੀਫਾਈ ਕਰੂਗਾ ਕਿ ਭਾਈ ਜੇ ਉਹ ਨੀਂਦਰਾ ਬੰਦਾ ਜਿਹੜਾ ਆ ਕੇ ਜੇ ਉਹਨੇ ਕੋਈ ਐਕਸੀਡੈਂਟ ਕਰਤਾ, ਉਹਦਾ ਕਰੋ ਚੈੱਕ ਚੁੱਕ ਫਿਰ ਸਾਰਾ ਕਿ ਕੀ ਆ, ਕਿਹੜੇ ਦੋਸਤ ਦੀ ਚਾੜੀ ਆ, ਨਹੀਂ ਚਾੜੀ ਆ, ਕਿੱਦਾਂ ਹੈ ਨਾ। ਸੋ ਇਹ ਆ ਕਿ ਵਾਇਲੇਸ਼ਨਾਂ ਜੇ ਕਿਉਰ ਕਰਨੀਆਂ ਫਿਰ ਪੂਰੀਆਂ ਕਰੋ, ਕਿਉਂਕਿ ਏਦਾਂ ਆ ਕਿ ਜਿਹੜੀ ਪਬਲਿਕ ਇੰਡੇਂਜਰਮੈਂਟ ਦੀ ਜਿਹੜੀ ਧਾਰਾ ਹੈਗੀ ਆ, ਔਰ ਜਦੋਂ ਪਬਲਿਕ ਸੇਫਟੀ ਦੀ ਗੱਲ ਕਰਦੇ ਫਿਰ ਪਬਲਿਕ ਸੇਫ ਕਰੋ ਪੂਰੀ। ਸਾਡੀ ਫੈਮਿਲੀ 'ਚ ਵੀ ਜਿਹੜਾ ਐਕਸੀਡੈਂਟ ਸੀਗਾ, ਬੰਦੇ ਟੀਮ ਚਲਾਉਂਦੇ ਸੀਗੇ ਦੋਨੋਂ ਜਵਾਕ, ਦੇਖ ਲਓ 21-22 ਸਾਲਾਂ ਦੇ, ਕੁਝ ਵੀ ਨਹੀਂ, ਮਜੇ ਨਾਲ ਆਪਣਾ ਤੁਰੇ, ਕੋਈ ਉਹਨਾਂ ਨੂੰ ਏਦਾਂ ਵੀ ਨਹੀਂ ਕਿ ਆਪਣਾ ਜਿਹੜਾ ਬਾਹਲੇ ਪੈਸੇ ਬਣਾ ਲੈਣੇ ਆ। ਉਹ ਸਿੰਗਲ ਆਊਟ ਹੋ ਕੇ ਬੰਦਾ ਹੁਣ ਉਧਰੋਂ ਦੀ ਆਪਣਾ ਜਿਹੜਾ ਨਿਊ ਮੈਕਸੀਕੋ ਦੇ ਥੱਲੇ ਤੁਸੀਂ ਦੇਖ ਲਓ ਕਿ ਉਹਦੀ ਉਧਰ ਲੇਨ ਵਿੱਚੋਂ ਦੀ ਐਡਾ ਵੱਡਾ ਜਿਹੜਾ ਸੀਗਾ ਆਪਣਾ ਡਿਸਟੈਂਸ ਸੀਗਾ ਦੋ ਸੜਕਾਂ ਦੇ ਵਿਚਕਾਰ, ਉਹ ਟਰੱਕ ਦਾ ਉਧਰੋਂ ਦੀ ਕ੍ਰਾਸ ਓਵਰ ਕਰਕੇ ਜਿਹੜਾ ਆ ਗਿਆ ਆਪਣੇ, ਜਿਹੜਾ ਨਹੀਂ ਪਤਾ। ਸੋ ਮੇਰਾ ਕਜ਼ਨ ਸੀਗਾ ਤੇ ਉਹਦਾ ਦੋਸਤ ਸੀਗਾ, ਉਹ ਇੰਸਟੈਂਟ ਮੌਕੇ ਤੇ ਉਹਨਾਂ ਦੀ ਉਹ ਹੋ ਗਈ ਵਿਚਾਰਿਆਂ ਦਾ। ਉਹਦਾ ਹੁਣ ਕੀ ਜਿਹੜਾ ਕਸੂਰ ਆ, ਜਿਹੜਾ ਹੁਣ ਸਿਸਟਮ ਏਦਾਂ ਦਾ ਸੀਗਾ, ਆਪਾਂ ਹੁਣ ਸਿਸਟਮ ਨਾਲ ਜਦੋਂ ਡੀਲ ਕਰੀਦਾ, ਠੀਕ ਹੈ, ਇੱਕ ਤਾਂ ਇਨਵੈਸਟੀਗੇਟਰ ਇੰਸਟੀਟਿਊਟ ਵਿੱਚ ਇੰਨੇ ਸਾਰੇ ਬੰਦੇ ਪਾਏ ਆ ਕਿ ਭਾਈ ਤੁਸੀਂ ਯਾਰ ਬੰਦੇ ਨੂੰ ਫੜੋ, ਪਹਿਲਾਂ ਦੇਖੋ ਉਹਦਾ ਕਿ ਕੀ ਕਸੂਰ ਸੀਗਾ, ਕਿੱਦਾਂ ਸੀਗਾ, ਚੈੱਕ ਕਰੋ ਲੌਗ ਬੁੱਕਾਂ, ਕੰਪਨੀਆਂ ਨੂੰ ਇਨਵੈਸਟੀਗੇਟ ਕਰੋ ਕਿ ਕਿੱਥੋਂ ਦੀ ਉੱਠਿਆ, ਕਿੰਨੇ ਵਜੇ ਉੱਠਿਆ। ਤੇ ਉਹਨੇ ਝੂਠੀ ਕੁਛ ਕਹੀ ਜਾ ਰਿਹਾ ਸੀਗਾ ਕਿ ਟਾਇਰ ਆ ਗਿਆ ਸੀਗਾ ਅੱਗੇ, ਏਦਾਂ ਸੀਗਾ। ਨਾ ਪੁਲਿਸ ਨੂੰ ਕੋਈ ਟਾਇਰ ਲੱਭਾ, ਨਾ ਕੁਛ। ਉਹ ਤੇ ਉਹਨੂੰ ਮਾੜਾ ਜਿਹਾ ਉਹ ਕੀਤਾ, ਲੋਕਾਂ ਨੇ ਇਵਨ ਸੁਜੈਸਟ ਵੀ ਉਦੋਂ ਕੀਤਾ ਕਿ ਦਾਰੂ ਦੀ ਸਮੈਲ ਸਮੂਲ ਆਉਂਦੀ ਆ ਮੌਕੇ ਤੇ ਉਹ ਵੀ ਕੁਛ ਨਹੀਂ। ਉਹਨੂੰ ਆਪਾਂ ਤਾਂ ਹੁਣ ਜਿਹੜਾ ਵੇਟਿੰਗ ਤੇ ਹੀ ਸੀਗੇ, ਪੁਲਿਸ ਨੇ ਆਪਣਾ ਕਰਕੇ ਪ੍ਰੋਸੈਸ ਕਰਕੇ ਉਹਨੂੰ ਛੱਡ ਵੀ ਦਿੱਤਾ ਬੰਦੇ ਨੂੰ, ਕੁਛ ਹੋਇਆ ਨਹੀਂ। ਇਹ 2 ਜਣੇ ਮਰ ਗਏ ਜਿਹੜੇ ਸੀਗੇ। ਤੇ ਬੇਸਿਕਲੀ ਬਸ ਉੱਥੇ ਮੈਂ ਕਿਹਾ ਗੱਲਬਾਤ ਜਿਹੜੀ ਸਧਾਰਨ ਜਿਹੇ ਤਰੀਕੇ ਨਾਲ ਕਿ ਐਕਸੀਡੈਂਟ ਸੀਗਾ, ਮਤਲਬ ਕਿ ਉਹਨੂੰ ਉੱਥੇ ਜਿਹੜਾ ਰਫਾ ਦਫਾ ਹੁਣ ਤੁਸੀਂ ਕਰਤਾ ਹੈ ਨਾ। ਸੋ ਇਹ ਸੀਗਾ ਕਿ ਇਹ ਚੀਜ਼ਾਂ ਦੇ ਵਿੱਚ ਹੁਣ ਕੀ ਸੀਗਾ ਕਿ ਕਰੋ, ਡਬਲ ਡਾਊਨ ਕਰੋ, 10 ਟਾਈਮਸ ਕਰੋ ਇਨਵੈਸਟੀਗੇਸ਼ਨ, ਠੀਕ ਆ, ਸਾਰਿਆਂ ਨੂੰ ਚਲਾਓ ਰੂਲ ਦੇ ਹਿਸਾਬ ਨਾਲ, ਕਿਹਨੂੰ ਪ੍ਰੋਬਲਮ ਆ, ਕੋਈ ਪ੍ਰੋਬਲਮ ਨਹੀਂ। ਪਰ ਇਹ ਹੈ ਕਿ ਡਿਊ ਪ੍ਰੋਸੈਸ ਜਿਹੜਾ ਰਾਈਟਸ ਹੈਗਾ, ਕਿਉਂਕਿ ਹੁਣ ਜਿਹੜਾ ਹੈਗਾ ਸਹੀ ਬੰਦਾ ਵੀ ਨਾਲ ਜਿਹੜਾ ਰਗੜਿਆ ਜਾਂਦਾ, ਇਹ ਚੀਜ਼ ਜਿਹੜੀ ਗੱਲ ਸੀਗੀ। ਸੋ DUI ਨਸ਼ੇ ਪੱਤੇ ਜਿਹੜੇ ਹੁਣ ਹੈਗੇ ਆ, ਠੀਕ ਆ, ਇਹ ਤਾਂ ਹੁਣ ਆਪਣੇ ਘਰ 'ਚ ਬੰਦੇ ਦੇ ਕਿਸੇ ਤੇ ਆਂਦੀ ਆ, ਫੇਰ ਬੰਦੇ ਨੂੰ ਪਤਾ ਲੱਗਦਾ ਕਿ ਯਾਰ ਇਹ ਵੀ ਚੀਜ਼ ਹੋ ਸਕਦੀ ਹੈ। ਨਹੀਂ ਤਾਂ ਆਪਾਂ ਨੂੰ ਤਾਂ ਕਿਹੜਾ ਬੰਦਾ ਸੋਚਦਾ ਕਿ ਚੱਲ ਐਕਸੀਡੈਂਟ ਹੀ ਹੈ, ਤਾਂ ਜਦੋਂ ਬੰਦੇ ਦੇ ਆਪਣੇ ਘਰੇ ਜਿਹੜੀ ਚੀਜ਼ ਜਦੋਂ ਆ ਜਾਵੇ, ਉਦੋਂ ਬੰਦਾ ਦੇਖਦਾ ਕਿ ਯਾਰ ਇਹ ਗੱਲ ਗਲਤ ਹੈਗੀ ਹੈ। ਨਹੀਂ ਬਿਲਕੁਲ, ਇਹਦੇ ਵਿੱਚ ਜਿਹੜੀਆਂ ਉਹ ਕੋਈ ਦੋ ਰਾਵਾਂ ਨਹੀਂ। ਬਾਕੀ ਇਹ ਆ ਵੀ ਹੌਲੀ ਹੌਲੀ ਇਵੈਂਚੁਅਲੀ ਕੀ ਹੋਣ ਜਾ ਰਿਹਾ, ਕਿਵੇਂ ਇਹਦੇ ਉੱਤੇ ਇਹਦੇ ਨਾਲ ਅਸਰ ਪੈਣਾ ਆ, ਉਹ ਭਵਿੱਖ ਨੇ ਫਿਊਚਰ ਦੇ ਵਿੱਚ ਜਿਹੜਾ ਉਹ ਪਤਾ ਲੱਗਦਾ ਰਹਿਣਾ ਆ, ਤੇ ਆਪਾਂ ਤੁਹਾਡੇ ਨਾਲ ਜਿਹੜਾ ਉਹ ਸ਼ੇਅਰ ਕਰਦੇ ਰਵਾਂਗੇ। ਪਰ ਅਸਰ ਇਮੀਗ੍ਰੇਸ਼ਨ ਦੇ ਉੱਤੇ ਇਸ ਦਾ ਪੈਣਾ ਹੀ ਪੈਣਾ ਆ, ਇਸ ਦੇ ਵਿੱਚ ਕੋਈ ਦੋ ਰਾਵਾਂ ਨਹੀਂ ਆ। ਸ਼ਿਕੰਜਾ ਜਿਹੜਾ ਉਹ ਕੱਸਿਆ ਜਾਣਾ ਹੀ ਜਾਣਾ, ਸਖਤੀ ਜਿਹੜੀ ਉਹ ਹੋਣ ਜਾ ਰਹੀ ਆ। ਤੇ ਇੱਕ ਦੂਜੇ ਨੂੰ ਭਾਈ ਆਪਣੀਆਂ ਜਿੱਦਾਂ ਤੁਸੀਂ ਲੌਗਬੁੱਕ ਵਾਲੀ ID ਵੀ ਦੱਸੀ, ਯੂ ਨੈਵਰ ਨੋ ਬਾਅਦ ਦੇ ਵਿੱਚ ਕਿੱਦਾਂ ਦੀ ਘੁਮਾ ਫਰਾ ਕੇ ਉਹਦੇ ਵਿੱਚ ਜਿਹੜੀ ਉਹ ਚੀਜ਼ ਬਣੇ। ਆਪ ਵੀ ਸਹੀ ਚੱਲੋ, ਦੂਜਿਆਂ ਨੂੰ ਵੀ ਸਹੀ ਚੱਲਣ ਦੀ ਜਿਹੜੀ ਉਹ ਸਲਾਹ ਦਿਓ। ਹਰ ਇੱਕ ਜਾਣਾ, ਕੱਲਾ ਇਹ ਅਸੀਂ ਕੱਲੇ ਟਰੱਕਰ ਨੂੰ ਨਹੀਂ ਕਹਿ ਰਹੇ ਨਾ, ਸੋਚੋ ਵੀ ਕੱਲੇ ਉਹਨਾਂ ਨੂੰ ਕਹਿ ਰਹੇ ਆ, ਸਾਰਿਆਂ ਨੂੰ ਹੀ ਜਿਹੜਾ ਉਹ ਕਹਿ ਰਹੇ ਆ, ਮੇਕ ਸ਼ੋਰ ਕਰੋ ਵੀ ਜਿਹੜਾ ਆ ਤੁਸੀਂ ਇਲੀਗਲ ਕੰਮ ਕੋਈ ਵੀ ਨਾ ਕਰੋ। ਸਖਤੀ ਜਿਹੜੀ ਇਸ ਟਾਈਮ ਪੂਰੀ ਜਿਹੜੀ ਉਹ ਚੱਲੀ ਆ, ਕ੍ਰਾਈਮ ਨੂੰ ਰਿਐਲਿਟੀ ਦੇ ਵਿੱਚ ਹੁਣ ਕ੍ਰਾਈਮ ਦੇ ਤੌਰ ਦੇ ਉੱਤੇ ਜਿਹੜਾ ਉਹ ਦੇਖਿਆ ਜਾ ਰਿਹਾ ਹੈ, ਤੇ ਉਸ ਨਜ਼ਰ ਦੇ ਨਾਲ ਉਸ ਦਾ ਜਿਹੜਾ ਨਿਤਾਰਾ ਕੀਤਾ ਜਾ ਰਿਹਾ ਹੈ। ਕਿਉਂਕਿ ਰਾਜਕਰਨ ਜੀ ਉਹਨਾਂ ਨੇ ਕਾਨੂੰਨ ਹੀ ਬਣਾਤਾ ਲੇਕਿਨ ਰਾਇਲੀ ਐਕਟ, ਜੇ ਤੁਸੀਂ ਸੀਰੀਅਸ ਬੋਡੀਲੀ ਇੰਜਰੀ ਕੀਤੀ ਆ, ਤੁਹਾਡੇ ਤੇ ਚਾਰਜਸ ਲੱਗੇ ਆ, ਉਹਨਾਂ ਨੇ ਉਹ ਗੱਲਾਂ ਰਹਿ ਗਈਆਂ ਕਿ ਇਹ ਡਰਾ ਰਹੇ ਆ, ਇਹ
ਉਵੇਂ ਨਹੀਂ ਕਿ ਆਪਾਂ ਰੇਡੀਓ ਕੋਈ ਖਬਰ ਵੈਸੇ ਹੀ ਪੜ੍ਹ ਕੇ ਕੁਛ ਉਹਦਾ ਬਣਾ ਰਹੇ ਆ, ਮਤਲਬ ਕਿ ਲਿਟਰਲੀ ਜਿਹੜਾ ਹੈਗਾ ਲਿਖਿਆ ਉਹਨਾਂ ਨੇ ਗਿਆ ਕੋਈ ਆ। ਲਿਖਿਆ ਗਿਆ, ਪੱਥਰ ਤੇ ਲਕੀਰ ਹੋ ਗਿਆ। ਤੇ ਉਹਦੇ ਵਿੱਚ ਹੁਣ ਇਹ ਹੈਗਾ ਕਿ ਕਿਉਂ ਆਪਾਂ ਗੱਲ ਕਰ ਰਹੇ ਹਾਂ ਇਸ ਚੀਜ਼ ਬਾਰੇ, ਕਿਉਂਕਿ ਸਭ ਤੋਂ ਜ਼ਿਆਦਾ ਕਾਮਨ ਪ੍ਰੋਫੈਸ਼ਨ ਜਿਹੜਾ ਹੈਗਾ ਟਰੱਕਿੰਗ ਦੇ ਵਿੱਚ ਕਿਹੜੇ ਬੰਦੇ ਨਾਲ ਤੁਸੀਂ ਐਸੋਸੀਏਟ ਹੋਣਾ, ਕਿਹੜੀ ਕੰਪਨੀ ਨਾਲ ਜਿਹੜਾ ਐਸੋਸੀਏਟ ਹੋਣਾ, ਜਿਹੜੀਆਂ ਭਾਜਣਾ ਸਿਰਫ ਉਹ ਏਦਾਂ ਨਹੀਂ ਕਿ ਸਟੋਰ ਵਾਲਿਆਂ ਤੇ ਹੀ ਸਿਰਫ ਜਿਹੜੀਆਂ ਪਈਆਂ, ਜਿਹੜਾ ਹੁਣ ਕਾਨੂੰਨ ਜੇ ਲਿਖਿਆ ਗਿਆ, ਹੁਣ ਟਰੱਕ ਐਕਸੀਡੈਂਟ 'ਚ ਜੇ ਬੰਦਾ ਆ ਗਿਆ, ਉਹਨਾਂ ਨੇ ਕੋਈ ਚੈਕਿੰਗ ਕਰ ਲਈ, ਠੀਕ ਆ, ਕਿ ਤੁਹਾਡੇ ਲੈਵਲ ਤੇ ਕੋਈ ਐਰਰ ਹੋ ਗਿਆ ਲੌਗ ਬੁੱਕ ਦਾ ਜਾਂ ਕੁਛ ਹੋ ਗਿਆ, ਠੀਕ ਆ, ਉਹ ਜਿਹੜੀ ਨੈਗਲੀਜੈਂਸ ਤੁਹਾਡੇ ਤੇ ਆਲਰੇਡੀ ਆ ਜਾਣੀ ਕਿ ਤੂੰ ਜਿਹੜਾ ਰੂਲ ਦੇ ਅਗੇਂਸਟ ਕੰਮ ਕਿਉਂ ਕਰ ਰਿਹਾ ਸੀਗਾ, ਹਨਾ। ਠੀਕ ਆ, ਜਿਹਨੇ ਰਿਸਕ ਲੈਣੇ ਲਓ ਆਪਣੇ ਰਿਸਕ ਤੇ, ਹਨਾ, ਜਿੱਦਾਂ ਚੱਲਦਾ ਸੀਗਾ, ਪਰ ਇਹ ਆ ਕਿ ਉਹਦੇ ਕੌਨਸੀਕੁਐਂਸਿਸ, ਉਹ ਜਿਹੜੇ ਥੋੜੇ ਜਿਹੇ ਪੈਸੇ ਦੇ ਕੌਨਸੀਕੁਐਂਸਿਸ ਆ ਕਿ ਹੁਣ ਜਿਹੜਾ এনवायरमेंट ਇੰਨਾ ਕੁ ਚਾਰਜ ਆ, ਜੇ ਅਜੇ ਵੀ ਉਹ ਆ ਕਿ ਨਹੀਂ ਆਪਾਂ ਪਰਵਾਹ ਕਰਨੀ ਨਹੀਂ ਕਿਸੇ ਦੀ, ਪਰ ਇਹ ਆ ਕਿ ਮੈਟਰ ਆਫ ਟਾਈਮ ਆ ਫਿਰ ਕਿ ਕਿੱਦਾਂ ਕਿਹੜਾ ਬੰਦਾ ਚਪੇਟ ਦੇ ਵਿੱਚ ਆਂਦਾ, ਕਿਹਨੂੰ ਰੋਕਿਆ ਜਾਂਦਾ, ਉਹ ਮੈਂਡੇਟਰੀ ਡਿਟੈਂਸ਼ਨ ਉੱਥੇ ਹੋਣੀ ਆ। ਸੋ ਉਹਦੇ ਵਿੱਚ ਕਿਸੇ ਦੇ ਕੋਲ ਜੱਜ ਦੇ ਕੋਲ ਉਹਨਾਂ ਨੇ ਬੇਸਿਕਲੀ ਕਹਿਤਾ ਜੱਜ ਨੂੰ ਕਿ ਤੁਸੀਂ ਛੁਡਾ ਹੀ ਨਹੀਂ ਸਕਦੇ ਇਹ ਬੰਦੇ ਨੂੰ। ਪਾਵਰ ਹੀ ਨਹੀਂ ਦਿੱਤੀ, ਪਾਵਰ ਹੀ ਖੋਲੀ ਉਹ ਦੇਖੋ। ਤੇ ਤੁਸੀਂ ਇਹ ਸੋਚੋਗੇ ਕਿ ਮੈਂ ਵਕੀਲ ਕਰੂੰਗਾ, ਵਕੀਲ ਮੈਨੂੰ ਬਾਹਰ ਕਢਾਊਗਾ, ਇਹ ਪਾਵਰ ਵਾਪਸ ਲੈ ਲਈ ਉੱਥੋਂ ਦੀ। ਬਿਲਕੁਲ ਜੀ। ਇਹਦੇ ਵਿੱਚ ਇਹ ਵੀ ਨਾਲ ਹੀ ਅਟਰਨੀ ਕਹਿਣਾ ਜੀ, ਬਹੁਤ ਸਾਰੇ ਜਿਹੜੇ ਕੰਪਨੀ ਵਾਲੇ ਵੀ ਆ ਜਿਹੜੇ ਉਹ ਕਹਿੰਦੇ ਨਾ ਵੀ ਚੱਲ ਕੋਈ ਨਹੀਂ, ਅਕਸਰ ਚਾਰਜ ਹੁੰਦੇ ਆ, ਅਕਸਰ ਉਹਨਾਂ ਉੱਤੇ ਲਾ ਸੂਟ ਲੱਗ ਜਾਂਦਾ, ਕਈ ਵਾਰੀ ਉਹਨਾਂ ਨੂੰ ਪਾਰਟੀ ਬਣਾ ਲਿਆ ਜਾਂਦਾ। ਤੇ ਇਸ ਐਕਟ ਦੇ ਵਿੱਚ ਇਹ ਵੀ ਲਿਖਿਆ ਆ ਵੀ ਜੇ ਤੁਹਾਡੇ ਉੱਤੇ ਚਾਰਜ ਵੀ ਲੱਗਾ ਆ, ਇਹ ਬਹੁਤ ਖਤਰਨਾਕ ਚੀਜ਼ ਆ। ਇਹ ਜਿਹੜਾ ਪਾਰਟ ਹੈ ਨਾ, ਜੇ ਕੱਲਾ ਚਾਰਜ ਵੀ ਲੱਗਾ, ਇਹ ਨਹੀਂ ਵੀ ਕਨਵਿਕਟਡ ਹੋ, ਜੇ ਕੱਲਾ ਚਾਰਜ ਵੀ ਲੱਗਾ ਹੈ ਜਾਂ ਅਰੈਸਟ ਵੀ ਹੋ ਗਿਆ ਤਾਂ ਵੀ ਤੁਹਾਡੀ ਮੈਂਡੇਟਰੀ ਡਿਟੈਂਸ਼ਨ ਆ। ਸੋ ਭਾਈ ਲੜਨਾ ਝਗੜਨਾ ਪੁੱਠੇ ਕੰਮ ਕਰਨੇ ਛੱਡ ਦੋ ਸਾਰੇ ਜਾਣੇ। ਇਹ ਉਹ ਦਿਨ ਲੱਦ ਗਏ, ਟੋਟਲੀ ਜਿਹੜਾ ਮਾਹੌਲ ਆ ਅਮਰੀਕਾ ਦੇ ਵਿੱਚ ਚੇਂਜ ਹੋ ਗਿਆ। ਕੱਲ ਪਰਸੋਂ ਤੋਂ ਜਦੋਂ ਤੋਂ ਸਾਈਨ ਹੋਏ ਆ, ਇੱਕ ਨਵੀਂ ਸਵੇਰ ਚੜ ਗਈ ਆ ਇਸ ਦੇ ਹਿਸਾਬ ਦੇ ਨਾਲ। ਸੱਚ ਕੌੜਾ ਲੱਗਦਾ ਆ ਪਰ ਇਹ ਰਿਐਲਿਟੀ ਆ, ਇਹ ਹੁਣ ਇਹੀ ਸੱਚ ਆ। ਸੋ ਵੀ ਇਹ ਜਿਹੜਾ ਖਤਰਨਾਕ ਜਿਹੜੇ 3 ਅੱਖਰ ਲਿਖੇ ਨਾ, ਇਜ਼ ਚਾਰਜਡ ਵਿਦ, ਇਹ ਵੱਖ-ਵੱਖ ਜਿਹੜੇ ਇਹਨਾਂ ਨੇ ਧਾਰਾਵਾਂ ਦੱਸੀਆਂ, ਉਹਨਾਂ ਚੋਂ ਕਿਸੇ ਵੀ ਚੀਜ਼ ਦਾ ਜੇ ਤੁਹਾਡੇ ਤੇ ਚਾਰਜ ਲੱਗਾ ਆ ਤੇ ਤੁਹਾਡੀ ਡਿਟੈਂਸ਼ਨ ਆ, ਤੇ ਡਿਟੈਂਸ਼ਨ ਤੋਂ ਬਾਅਦ ਚ ਉਹਨਾਂ ਨੇ ਵਾਪਸ ਨਹੀਂ ਘੱਲਣਾ, ਮਤਲਬ ਵਾਪਸ ਅਮਰੀਕਾ ਨੂੰ ਨਹੀਂ, ਦੂਜੇ ਮੁਲਕ ਦੇ ਵਿੱਚ ਘੱਲਣਾ ਜਿੱਥੋਂ ਜਿਹੜੇ ਆ ਕਹਿੰਦੇ ਵੀ ਜਿੱਥੋਂ ਦੇ ਤੁਸੀਂ ਹੈਗੇ ਸੀਗੇ। ਸੋ ਮੇਕ ਸ਼ੋਰ ਕਰੋ ਇਦਾਂ ਦੇ ਕੰਮਾਂ ਤੋਂ ਬਚਾ ਰੱਖੋ।